ਫੋਰਨ ਇੰਟਰਫੇਰੈਂਸ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹ ਹੁਣ ਪੇਸ਼ ਹੋਈ ਆ, ਉਸ ਨੂੰ ਇੱਕ ਵੱਖਰਾ ਟਵਿਸਟ, ਇੱਕ ਵੱਖਰਾ ਬਦਲਵਾਂ ਰੰਗ ਦੇਣ ਦੀ ਜਿਹੜੀ ਭਾਰਤ ਦੀ ਜਿਹੜੀ ਕੋਸ਼ਿਸ਼ ਹੋ ਰਹੀ ਆ। ਜਦੋਂ ਸਤੰਬਰ 2023 ਦੇ ਵਿੱਚ ਜਸਟਿਨ ਟਰੂਡੋ ਨੇ ਇਸ ਗੱਲ ਦਾ ਖੁਲਾਸਾ ਕੀਤਾ ਵੀ ਕੈਨੇਡੀਅਨ ਸਰਕਾਰ ਕੋਲ ਇਹ ਸਬੂਤ ਹੈਗੇ ਆ ਵੀ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਕਤਲ ਪਿੱਛੇ ਇੰਡੀਆ ਦਾ ਹੱਥ ਆ, ਤਾਂ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਤੇ ਕੁਝ ਵਿਧਾਇਕਾਂ ਵੱਲੋਂ ਕਮਿਸ਼ਨ ਨੂੰ ਬੇਨਤੀ ਕੀਤੀ ਗਈ ਸੀਗੀ ਤੇ ਦਬਾਅ ਪਾਇਆ ਗਿਆ ਵੀ ਇਸ ਕਮਿਸ਼ਨ ਦੇ ਵਿੱਚ ਵੀ ਇੰਡੀਆ ਦੀਆਂ ਗਤੀਆਂ ਵਿਧੀਆਂ ਨੂੰ ਵੀ ਐਨਾਲਾਈਜ਼ ਕਰਨਾ ਚਾਹੀਦਾ, ਉਹਦੀ ਪੜਤਾਲ ਕਰਨੀ ਬਣਦੀ ਹੈ। ਤੇ ਇਹਨਾਂ ਗੱਲਾਂ ਨੂੰ ਜਸਟਿਸ ਹੋਗ ਨੇ ਵੀ ਇਹਨਾਂ ਦੀ ਪ੍ਰੋੜਤਾ ਕੀਤੀ ਸੀਗੀ ਵੀ ਇੰਡੀਆ ਕੈਨੇਡਾ ਦੇ ਵਿੱਚ ਬਿਲਕੁਲ ਕਹਿ ਸਕਦੇ ਆ ਵੀ ਆਲਮੋਸਟ ਕਾਈਂਡ ਆਫ ਲਿਮਿਟਲੈਸ ਐਂਡ ਰੈਕਲੈਸਲੀ ਇਜ਼ ਐਂਗੇਜਿੰਗ ਇਨ ਫੋਰਨ ਇੰਟਰਫੇਰੈਂਸ। ਉਹ ਕੈਨੇਡੀਅਨ ਚੋਣਾਂ ਦੇ ਵਿੱਚ ਜਿਹੜੀ ਮੀਡੀਆ ਈਕੋਸਿਸਟਮ ਤੇ ਡਿਸਇਨਫੋਰਮੇਸ਼ਨ ਰਾਹੀਂ ਤੇ ਖਾਸ ਕਰਕੇ ਜੋ ਉਹਨਾਂ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ, ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਕੇ ਜੋ ਹਿੰਸਾ, ਜੋ ਇੰਟੀਮੀਡੇਸ਼ਨ ਤੇ ਥ੍ਰੈਟਸ ਬਣਾਏ ਗਏ, ਉਹਦੇ ਬਾਰੇ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਜਸਟਿਸ ਹੋਗ ਨੇ ਇਹ ਗੱਲ ਆਖੀ ਆ ਵੀ ਇਹ ਸਾਰੀਆਂ ਘਟਨਾਵਾਂ ਤੇ ਕਾਰਵਾਈਆਂ ਦੇ ਪਿੱਛੇ ਸਿੱਧਾ ਇੰਡੀਆ ਦਾ ਵਿੱਚ ਉਹਨਾਂ ਨੇ ਸਿੱਧੀ ਇਹ ਵੀ ਗੱਲ ਆਖੀ ਹੈਗੀ ਵੀ ਇਹਦੇ ਵਿੱਚ ਇੰਡੀਆ ਦੇ ਜਿਹੜੇ ਕੌਂਸਲ ਖਾਨੇ ਦੇ ਜਿਹੜੇ ਅਧਿਕਾਰੀ ਹੈਗੇ ਆ, ਡਿਪਲੋਮੈਟਿਕ ਅਫੀਸ਼ੀਅਲਸ ਤੇ ਜਿਹੜੇ ਇਹਨਾਂ ਦੇ ਪ੍ਰੋਕਸੀ ਹੈਗੇ ਵਿਚੋਲੇ ਜਾਂ ਇਹਨਾਂ ਦੇ ਲੋਕਲ ਜਿਹੜੇ ਪਿਆਦੇ ਹੈਗੇ ਆ ਜਾਂ ਉਹਨਾਂ ਦੇ ਕੋਆਪਰੇਸ਼ਨ ਦੇ ਨਾਲ ਕੌਂਸਲ ਖਾਨੇ ਦੀ ਡਾਇਰੈਕਸ਼ਨ ਦੇ ਆਧਾਰ ਤੇ ਉਹ ਜਿਹੜੇ ਪ੍ਰੋਕਸੀਜ਼ ਹੈਗੇ ਉਹ ਕੰਮ ਕਰਦੇ ਆ। ਤੇ ਇਲੈਕਸ਼ਨਾਂ ਦੇ ਵਿੱਚ ਉਹ ਸਰਕਾਰ ਜਾਂ ਗਵਰਨਮੈਂਟ ਦੇ ਐਵਰੀ ਲੈਵਲ ਤੇ ਐਵਰੀ ਸਟੇਜ ਆਫ ਇਲੈਕਸ਼ਨਸ ਦੇ ਵਿੱਚ ਇੰਡੀਆ ਐਕਟਿਵ। ਜਦੋਂ ਕਿਸੇ ਵੀ ਹਲਕੇ ਦੇ ਵਿੱਚ ਕਿਸੇ ਪਾਰਟੀ ਵੱਲੋਂ ਉਮੀਦਵਾਰ ਖੜਾ ਕਰਨਾ ਹੁੰਦਾ ਤਾਂ ਕੈਨੇਡਾ ਦੇ ਵਿੱਚ ਉਹਦੀ ਇੱਕ ਨੋਮੀਨੇਸ਼ਨ ਚੋਣ ਹੁੰਦੀ ਹੈ। ਠੀਕ ਹੈ, ਨੋਮੀਨੇਸ਼ਨ ਦੇ ਵਿੱਚ ਵੀ ਇਸ ਹਲਕੇ ਦੇ ਵਿੱਚ ਇਸ ਪਾਰਟੀ ਵੱਲੋਂ ਉਮੀਦਵਾਰ ਖੜਾ ਹੋਣਾ, ਉਹਦੇ ਵਾਸਤੇ ਚੋਣ ਹੁੰਦੀ ਹੈ ਤੇ ਉਹਦੇ ਵਿੱਚ ਇੰਡੀਆ ਦਖਲ ਆਪਣਾ ਦਿੰਦਾ ਸੀ। ਖਾਸ ਕਰਕੇ ਜਿਹੜੇ 2022 ਦੇ ਵਿੱਚ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਹੋਈ ਆ, ਕੁਝ ਇੰਟੈਲੀਜੈਂਸ ਤੇ ਐਵੀਡੈਂਸ ਇਸ ਗੱਲ ਦਾ ਮਿਲਿਆ ਵੀ ਇੰਡੀਆ ਉਹਦੇ ਵਿੱਚ ਵੀ ਐਕਟਿਵ ਸੀ। ਉਹ ਇਹੀ ਸੀ ਹਰ ਪਾਰਟੀ ਦੇ ਵਿੱਚ ਜਾਂ ਹਰ ਲੈਵਲ ਦੇ ਵਿੱਚ ਜਿੱਥੇ ਉਹਨੂੰ ਲੱਗਾ ਵੀ ਉਹ ਇੰਡੀਆ ਪੱਖੀ ਕੋਈ ਉਮੀਦਵਾਰ ਖੜਾ ਹੋ ਸਕਦਾ ਜਾਂ ਜਿੱਤ ਸਕਦਾ, ਉਹ ਜਿਤਾਉਣਾ ਆ। ਤੇ ਜਿੱਥੋਂ ਉਹਨਾਂ ਨੂੰ ਲੱਗਾ ਵੀ ਉਹ ਸਿੱਖਾਂ ਦਾ ਹਤੈਸ਼ੀ ਜਾਂ ਸਿੱਖਾਂ ਨਾਲ ਹਮਦਰਦੀ ਰੱਖਣ ਵਾਲਾ, ਭਾਵੇਂ ਉਸ ਖੁਦ ਸਿੱਖ ਹੋਵੇ ਜਾਂ ਗੋਰਾ ਹੋਵੇ, ਕਾਲਾ ਹੋਵੇ, ਪੀਲਾ ਹੋਵੇ, ਜਿਨ੍ਹਾਂ ਨੂੰ ਲੱਗਾ ਵੀ ਇਹ ਸਿੱਖਾਂ ਨਾਲ ਖੜਨ ਵਾਲਾ ਜਾਂ ਇੰਡੀਆ ਦੇ ਖਿਲਾਫ ਭੁਗਤਣ ਵਾਲਾ ਹੋ ਸਕਦਾ, ਤਾਂ ਉਹਦਾ ਡਟ ਕੇ ਉਹ ਵਿਰੋਧ ਕਰਦੇ ਸੀ। ਉਦੋਂ ਬਹੁਤ ਵਿਵਾਦ ਜਿਹਾ ਰੌਲਾ ਉੱਠਿਆ ਸੀਗਾ ਵੀ ਭਾਈ ਨਾਮ ਦੱਸਿਆ ਜਾਵੇ, ਪਰ ਉਹਨਾਂ ਨੇ ਨਾਮ ਜਿਹੜੇ ਉਹ ਦੱਸੇ ਨਹੀਂ ਸੀ। ਪਰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਲੋਕਾਂ ਨੂੰ ਨਜ਼ਰ ਆ ਹੀ ਜਾਂਦਾ ਆ ਵੀ ਅਸਲ 'ਚ ਕਿਹਨਾਂ ਦੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਜਾ ਰਹੀਆਂ। ਦੇਖੋ ਮਨੀ ਕਿੱਦਾਂ ਉਹਨਾਂ ਨੇ ਫਨਲ ਕਰਕੇ ਲਿਆਂਦੀ, ਕਿੱਦਾਂ ਪੋਲੀਟੀਸ਼ੀਅਨਸ ਨੂੰ ਇਨਫਲੂਐਂਸ ਕੀਤਾ, ਕਿੱਦਾਂ ਨੋਮੀਨੇਸ਼ਨ ਦੇ ਵਿੱਚ ਮੈਸ ਅਰਾਊਂਡ ਕੀਤਾ। ਬਰਾਊਨ ਜੋ ਇੱਕ ਗੁਰਦੁਆਰੇ ਸਾਹਿਬ ਦੇ ਵਿੱਚ ਉਹ ਬੋਲਦੇ ਆ, ਉਹਨੇ ਸਿੱਖ ਕੌਮ ਸ਼ਬਦ ਵਰਤੇ ਸੀਗੇ ਜਾਂ ਸਿੱਖ ਨੇਸ਼ਨ ਸ਼ਬਦ ਵਰਤੇ ਸੀਗਾ। ਇਸ ਗੱਲ ਦਾ ਸਖਤ ਨੋਟਿਸ ਲੈਂਦੇ ਹੋਏ ਡਿਪਲੋਮੈਟਿਕ ਅਫੀਸ਼ੀਅਲਸ ਨੇ ਡਾਇਰੈਕਟਲੀ ਉਹਦੇ ਤੇ ਪੈਟਰਿਕ ਬਰਾਊਨ ਦੀ ਟੀਮ ਤੇ ਉੱਤੇ ਦਬਾਅ ਪਾਇਆ ਤੇ ਜੋ ਵੀ ਇੰਡੀਅਨ ਭਾਈਚਾਰੇ ਜਾਂ ਉਹਨਾਂ ਦੇ ਪ੍ਰੋਗਰਾਮਸ, ਸਮਾਗਮ ਵਗੈਰਾ, ਉਹ ਤੋਂ ਉਹਨੂੰ pretty much ਬਲੈਕਲਿਸਟ ਕਰਕੇ ਉਹਨੂੰ ਕਿਹਾ ਵੀ ਤੂੰ ਦੁਬਾਰਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਤੂੰ ਆ ਨਹੀਂ ਸਕਦਾ। ਇੱਕ ਪਾਰਟੀ ਵੱਲ ਝੁਕਾ ਰੱਖ ਕੇ ਜਾਂ ਉਹਨਾਂ ਕੋਲੋਂ ਆਪਾਂ ਉਮੀਦਾਂ ਰੱਖਾਂਗੇ 11 ਕੋਲੋਂ ਵੀ ਇਹ ਸਾਡੇ ਮਸਲੇ ਹੱਲ ਕਰਨਗੇ, ਇਹ ਮੈਨੂੰ ਲੱਗਦਾ ਸਾਡੇ ਵਾਸਤੇ ਇੱਕ ਵਹਿਮ ਹੀ ਹੋਊਗਾ। ਸੋ ਇਹ ਗੱਲ ਕਮਿਸ਼ਨ ਨੇ ਸਪਸ਼ਟ ਕਿਹਾ ਇੰਡੀਆ ਡਿਸਇਨਫੋਰਮੇਸ਼ਨ ਕਰ ਰਿਹਾ ਤੇ ਉਹਦੇ ਨਾਲ ਗੋਇੰਗ ਬਿਯੋਂਡ ਡਿਸਇਨਫੋਰਮੇਸ਼ਨ ਉਹਨਾਂ ਨੇ ਇੱਕ ਨਵੀਂ ਗੱਲ ਆਖੀ ਹੈਗੀ ਆ ਵੀ ਕੈਨੇਡੀਅਨ ਇੰਟੈਲੀਜੈਂਸ ਕੋਲ ਜਾਣਕਾਰੀ ਹੈਗੀ ਆ ਵੀ ਇੰਡੀਆ ਇਜ਼ ਐਂਗੇਜਿੰਗ ਇਨ ਕੋਗਨੀਟਿਵ ਵਾਰਫੇਅਰ। ਸਿੱਧ ਪੱਧਰੀ ਦੇ ਵਿੱਚ ਪ੍ਰਭਜੋਤ ਜੇ ਆਖਾਂ ਵੀ ਜਿੱਦਾਂ ਅਕਸਰ ਇਹ ਆਪਾਂ ਇੱਕ ਇਨਫੀਰੀਅਰ ਕੰਪਲੈਕਸ ਸਾਰਿਆਂ ਨੇ ਸੁਣਿਆ ਹੋਣਾ ਵੀ ਆਪਣੇ ਆਪ ਨੂੰ ਨੀਚ ਜਿਹੜਾ ਉਹ ਮੰਨੀ ਜਾਣਾ। ਸੋ ਭਾਰਤੀ ਸਟੇਟ ਦਾ ਕਿਤੇ ਨਾ ਕਿਤੇ ਜ਼ੋਰ ਲੱਗਾ ਵੀ ਜਿਹੜੇ ਸਿੱਖ ਆ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਾਂ ਆਪਣੇ ਇਸ ਸੰਘਰਸ਼ ਨੂੰ ਨੀਚ ਅੱਖ ਦੇ ਨਾਲ ਦੇਖ ਕੇ ਇਸ ਤੋਂ ਟੁੱਟ ਕੇ ਭਾਰਤ ਦੇ ਨਾਲ ਜੁੜ ਜਾਣ। ਸੋ ਇਹ ਮਿਲਾਂ ਦਾ ਸਭ ਤੋਂ ਸਰਲ ਸ਼ਬਦਾਂ 'ਚ ਇਸ ਹਿਸਾਬ ਦੇ ਨਾਲ ਮਿਲਾਂ ਦਾ ਸਮਝਾਇਆ ਜਾ ਸਕਦਾ ਆ ਵੀ ਸਾਂਝੇ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ, ਭਾਈਚਾਰਕ ਤੌਰ ਦੇ ਉੱਤੇ ਸਿੱਖਾਂ ਦੀ ਸਮਝ ਦੇ ਵਿੱਚ ਇਹ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਸੋ ਜਦੋਂ ਕਮਿਸ਼ਨਰ ਨੇ ਇਹ ਹਿੰਸਾ ਦੀ ਗੱਲ ਕੀਤੀ ਆ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ ਆ, ਉਹਦੀ ਜਦੋਂ ਪਹਿਲੀ ਲਾਈਨ ਪੜ੍ਹਦੇ ਆ ਤਾਂ ਕਮਿਸ਼ਨਰ ਨੇ ਸਿੱਧੇ ਸ਼ਬਦਾਂ ਦੇ ਵਿੱਚ ਆਖਿਆ ਵੀ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੁੰਦੀ ਆ ਤਾਂ ਉਹ ਇੰਡੀਅਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਿਸ਼ਾਨੇ ਤੇ ਜਿਹੜੇ ਕੈਨੇਡਾ ਦੇ ਵਿੱਚ ਵਸ ਰਹੇ 8 ਲੱਖ ਸਿੱਖ ਹੈਗੇ ਆ, ਉਹ ਸਾਰੇ ਦੇ ਸਾਰੇ ਇੰਡੀਆ ਦੇ ਨਿਸ਼ਾਨੇ ਤੇ ਹੈਗੇ ਆ। ਵੀ ਇਸ ਸਿਰਫ ਕੁਝ ਵਿਅਕਤੀਆਂ ਜਾਂ ਜਥੇਬੰਦੀਆਂ ਜਾਂ ਕੁਝ ਰਾਜਸੀ ਵਿਚਾਰਾਂ ਵਾਲਿਆਂ ਤੱਕ ਨਹੀਂ ਸੀਮਿਤ ਹੈਗਾ। ਜਿਹੜੀ ਸੁਰ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਸਮੁੱਚੇ ਇੰਡੀਅਨ ਮੀਡੀਆ ਦੇ ਵਿੱਚ,
ਉਹਨਾਂ ਦੇ ਵਿੱਚ pretty much ਬਹੁਤ ਜ਼ਿਆਦੀ similarities ਹੈਗੀ ਆ। ਮਤਲਬ ਤਾਂ ਇਹੀ ਆ ਵੀ ਉਹ ਸਾਰੀ ਗੱਲਬਾਤ ਜਿਹੜਾ ਬਰਤਾਂਤ ਹੈਗਾ ਵੀ ਇੱਕੋ ਥਾਂ ਤੋਂ ਆ ਰਿਹਾ। ਇਹ ਇੰਡੀਆ ਵਾਲੇ ਜਾਂ ਉੱਥੇ ਜਿਹੜਾ ਚੱਲ ਰਿਹਾ ਝੂਠ ਆ, ਉਹ ਇਸ ਚੀਜ਼ ਦੇ ਧਾਰਨੀ ਆ ਵੀ ਇੱਕ ਝੂਠ ਨੂੰ 100 ਵਾਰੀ ਬੋਲੋ ਤਾਂ ਉਹ ਸੱਚ ਬਣ ਜਾਂਦਾ ਆ, ਵੀ ਅਸੀਂ ਝੂਠ ਹੀ ਇੰਨਾ ਜ਼ਿਆਦਾ ਬੋਲੀ ਜਾਈਏ ਵੀ ਲੋਕਾਂ ਨੂੰ ਸੱਚ ਜਿਹੜਾ ਉਹ ਲੱਗਣ ਲੱਗ ਜਾਵੇ। ਪਰ ਲੋਕਾਂ ਨੂੰ ਇਹ ਛਾਨਣੀ ਜਿਹੜੀ ਉਹ ਖੁਦ ਲਾਉਣੀ ਪੈਣੀ ਆ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜਿਹੜਾ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ। ਅਮਰੀਕਾ ਤੋਂ ਆਪਣਾ ਇਹ ਰੇਡੀਓ TV ਜਿਹੜਾ ਉਹ ਚੱਲਦਾ ਆ, ਪਰ ਆਪਣੇ ਜਿਹੜਾ ਗਵਾਂਢੀ ਮੁਲਕ ਕੈਨੇਡਾ ਦੇ ਵਿੱਚ ਬੀਤੇ ਕੁਝ ਸਾਲਾਂ ਦੇ ਵਿੱਚ ਇੱਕ ਸਪੈਸ਼ਲ ਫੋਰਨ ਇੰਟਰਫੇਰੈਂਸ ਕਮਿਸ਼ਨ ਜਿਹੜਾ ਉਹ ਬੈਠਿਆ ਸੀ, ਜਿਸ ਨੇ ਵੱਖ-ਵੱਖ ਪੜਾਵਾਂ ਦੇ ਵਿੱਚ ਭਾਰਤ ਦੇ ਦੁਆਰਾ ਜੋ ਉੱਥੇ ਗੰਦ ਪਾਇਆ ਗਿਆ, ਜੋ ਉੱਥੇ ਹਿੰਸਾ ਕੀਤੀ ਗਈ, ਜਿਸ ਤਰੀਕੇ ਦਾ ਉਹਨਾਂ ਨੇ ਦਖਲਅੰਦਾਜ਼ੀ ਕੀਤੀ ਆ, ਜਿਸ ਤਰੀਕੇ ਦੀ ਉਹਨਾਂ ਨੇ ਗਲਤ ਪ੍ਰਚਾਰ ਉੱਥੇ ਕੀਤਾ ਆ, ਇਸ ਕਮਿਸ਼ਨ ਨੇ ਉਸ ਦਾ ਪਰਦਾਫਾਸ਼ ਕੀਤਾ। ਹੁਣ ਜਿਹੜੇ ਹੋਗ ਰਿਪੋਰਟ ਆਈ ਆ, ਜਸਟਿਸ ਹੋਗ ਰਿਪੋਰਟ ਆਈ ਆ, ਉਸ ਨੂੰ ਲੈ ਕੇ ਇੱਕ ਨਵੀਂ ਡਿਸਇਨਫੋਰਮੇਸ਼ਨ ਭਾਰਤ ਦੇ ਮੀਡੀਆ ਦੇ ਦੁਆਰਾ ਭਾਰਤ ਦੁਆਰਾ ਜਿਹੜੀ ਉਹ ਫੈਲਾਈ ਜਾ ਰਹੀ ਆ। ਇਹ ਕਮਿਸ਼ਨ ਕੀ ਸੀ, ਕਮਿਸ਼ਨ ਨੇ ਦੀ ਰਿਪੋਰਟ ਦੇ ਵਿੱਚ ਕੀ ਅਸਲ ਦੇ ਵਿੱਚ ਆਇਆ ਆ, ਤੇ ਭਾਰਤ ਕਿਉਂ ਬੌਖਲਾਹਟ ਦੇ ਵਿੱਚ ਆ ਇਸ ਕਮਿਸ਼ਨ ਨੂੰ ਝਠਲਾਉਣ ਦੀ, ਇਸ ਰਿਪੋਰਟ ਨੂੰ ਜਿਹੜਾ ਆ ਟਰਨ ਦੇਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ, ਕਿਉਂ ਉਸ ਦੇ ਪਿੱਛੇ ਕੀ ਕਾਰਨ ਆ ਤੇ ਅੱਗੇ ਕੀ ਹੋਣਾ ਆ, ਉਸ ਬਾਰੇ ਗੱਲਬਾਤ ਕਰਨ ਦੇ ਲਈ ਸਿੱਖ ਫੈਡਰੇਸ਼ਨ ਆਫ ਕੈਨੇਡਾ, ਜੋ ਕਿ ਸਾਂਝੇ ਤੌਰ ਦੇ ਉੱਤੇ ਕਈ ਜਿਹੜੀਆਂ ਸਿੱਖ ਸੰਸਥਾਵਾਂ ਦੀ ਕੋਲੀਸ਼ਨ ਆ, ਉਹਦੇ ਵੱਲੋਂ ਜਿਹੜੇ ਉਹਨਾਂ ਦੇ ਲੀਗਲ ਕਾਉਂਸਲ ਨੇ ਪ੍ਰਭਜੋਤ ਸਿੰਘ, ਉਹਨਾਂ ਦੇ ਨਾਲ ਆਪਾਂ ਗੱਲਬਾਤ ਜਿਹੜੀ ਉਹ ਕਰਾਂਗੇ। ਪਹਿਲਾਂ ਵੀ ਆਪਣੇ ਨਾਲ ਵੱਖ-ਵੱਖ ਸਮੇਂ ਦੇ ਉੱਤੇ ਇਸ ਕਮਿਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਜਿਹੜੇ ਉਹ ਜੁੜਦੇ ਰਹੇ ਆ। ਬਹੁਤਿਆਂ ਨੇ ਇਹਨਾਂ ਦੀ ਉਹ ਵੀਡੀਓਜ਼ ਦੇਖੀਆਂ ਹੋਣੀਆਂ ਜਦੋਂ ਜਸਟਿਨ ਟਰੂਡੋ ਨੂੰ ਉਹਨਾਂ ਨੇ ਇਸ ਕਮਿਸ਼ਨ ਦੇ ਵਿੱਚ ਹੀ ਜਿਹੜੇ ਉਹ ਉਹਨਾਂ ਨੂੰ ਸਵਾਲ ਜਵਾਬ ਕੀਤੇ ਸੀ। ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਹਾਂ। ਪ੍ਰਭਜੋਤ ਸਿੰਘ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰਭਜੋਤ ਸਿੰਘ, ਜਿੱਦਾਂ ਗੱਲ ਕਰ ਰਹੇ ਸੀ, ਫੋਰਨ ਇੰਟਰਫੇਰੈਂਸ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹ ਹੁਣ ਪੇਸ਼ ਹੋਈ ਆ। ਉਸ ਨੂੰ ਇੱਕ ਵੱਖਰਾ ਟਵਿਸਟ, ਇੱਕ ਵੱਖਰਾ ਬਦਲਵਾਂ ਰੰਗ ਦੇਣ ਦੀ ਜਿਹੜੀ ਭਾਰਤ ਦੀ ਜਿਹੜੀ ਕੋਸ਼ਿਸ਼ ਹੋ ਰਹੀ ਆ। ਸਭ ਤੋਂ ਪਹਿਲਾਂ ਸਾਡੇ ਸਰੋਤਿਆਂ ਨੂੰ ਇਸ ਕਮਿਸ਼ਨ ਦੇ ਬਾਰੇ ਜਿਹੜਾ ਉਹ ਦੱਸੋ, ਕਦੋਂ ਇਹ ਬਣਿਆ ਸੀ, ਕਿਹੜੇ ਕਾਰਨਾਂ ਕਰਕੇ ਇਸ ਕਮਿਸ਼ਨ ਨੂੰ ਜਿਹੜਾ ਉਹ ਬਣਾਉਣਾ ਪਿਆ ਸੀ। ਹਾਂਜੀ, ਸੋ ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀਗੀ, ਜਿਹੜੀ ਜਸਟਿਸ ਹੋਗ ਨੂੰ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਸੀਗਾ ਕੈਨੇਡੀਅਨ ਸਰਕਾਰ ਵੱਲੋਂ, ਉਹਦਾ ਜਿਹੜਾ ਕੰਮ ਦਾ ਦਾਇਰਾ ਸਰਕਾਰ ਨੇ ਮਿਥਿਆ ਸੀਗਾ ਵੀ ਜੋ 2019 ਤੇ 2021 ਦੇ ਵਿੱਚ ਪਾਰਲੀਮਾਨੀ ਚੋਣਾਂ ਦੇ ਵਿੱਚ ਜੋ ਵਿਦੇਸ਼ੀ ਦਖਲਅੰਦਾਜ਼ੀ ਹੋਈ ਆ, ਉਹਦੇ ਬਾਰੇ ਇੱਕ ਨਿਰਪੱਖ ਤੌਰ ਤੇ ਉਹਦੀ ਜਾਂਚ ਪੜਤਾਲ ਕਰਨ ਵਾਸਤੇ ਉਹਨੂੰ ਨਿਯੁਕਤ ਕੀਤਾ ਗਿਆ ਸੀਗਾ। ਸੋ ਜਿਹੜੀ ਫੋਰਨ ਇੰਟਰਫੇਰੈਂਸ ਕੈਨੇਡਾ ਦੇ ਵਿੱਚ ਵਾਪਰ ਰਹੀ ਆ, ਸੋ ਉਸ ਤੋਂ ਬਾਅਦ ਜਦੋਂ ਸਤੰਬਰ 2023 ਦੇ ਵਿੱਚ ਜਸਟਿਨ ਟਰੂਡੋ ਨੇ ਇਸ ਗੱਲ ਦਾ ਖੁਲਾਸਾ ਕੀਤਾ ਵੀ ਕੈਨੇਡੀਅਨ ਸਰਕਾਰ ਕੋਲ ਇਹ ਸਬੂਤ ਹੈਗੇ ਆ ਵੀ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੇ ਕਤਲ ਪਿੱਛੇ ਇੰਡੀਆ ਦਾ ਹੱਥ ਆ, ਤਾਂ ਉਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਤੇ ਕੁਝ ਵਿਧਾਇਕਾਂ ਵੱਲੋਂ ਕਮਿਸ਼ਨ ਨੂੰ ਬੇਨਤੀ ਕੀਤੀ ਗਈ ਸੀਗੀ ਤੇ ਦਬਾਅ ਪਾਇਆ ਗਿਆ ਵੀ ਇਸ ਕਮਿਸ਼ਨ ਦੇ ਵਿੱਚ ਵੀ ਇੰਡੀਆ ਦੀਆਂ ਗਤੀਆਂ ਵਿਧੀਆਂ ਨੂੰ ਵੀ ਐਨਾਲਾਈਜ਼ ਕਰਨਾ ਚਾਹੀਦਾ, ਉਹਦੀ ਪੜਤਾਲ ਕਰਨੀ ਬਣਦੀ ਹੈਗੀ ਜੀ। ਉਸ ਸਮੇਂ ਜਦੋਂ ਸਿੱਖਾਂ ਨੂੰ ਇੱਕ ਧਿਰ ਵਜੋਂ ਇਸ ਕਮਿਸ਼ਨ ਦੇ ਵਿੱਚ ਸ਼ਾਮਲ ਕੀਤਾ ਗਿਆ, ਉਹਦੇ ਵਿੱਚ ਇੱਕ ਸਾਂਝੇ ਤੌਰ ਤੇ ਓਨਟਾਰੀਓ ਗੁਰਦੁਆਰਾ ਕਮੇਟੀ, ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਤੇ BC ਗੁਰਦੁਆਰਾ ਕਾਉਂਸਲ ਵੱਲੋਂ ਮੇਰੀ ਸੇਵਾ ਲਾਈ ਗਈ ਸੀਗੀ ਬਤੌਰ ਵਕੀਲ, ਵੀ ਕਮਿਸ਼ਨ ਦੇ ਵਿੱਚ ਆਪਾਂ ਪਾਰਟਿਸਿਪੇਟ ਕਰਕੇ ਜੋ ਵੀ ਕੈਨੇਡੀਅਨ ਸਰਕਾਰ ਵੱਲੋਂ ਸਬੂਤ ਆ ਰਹੇ ਆ, ਜੋ ਵੀ ਉਹਨਾਂ ਦੇ ਡਾਕੂਮੈਂਟਸ ਹੈਗੇ ਆ, ਤੇ ਨਾਲ ਜਿਹੜੇ ਸਰਕਾਰੀ ਜਿਹੜੇ ਗਵਾਹ ਹੋਣਗੇ ਉਹਨਾਂ ਦੀ ਕ੍ਰਾਸ ਐਗਜ਼ਾਮੀਨੇਸ਼ਨ ਕਰਨ ਵਾਸਤੇ। ਠੀਕ ਹੈ, ਲਗਭਗ ਪਿਛਲੇ 1 ਸਾਲ ਤੋਂ ਇਹ ਚੱਲ ਰਿਹਾ। ਜਨਵਰੀ ਦੇ ਵਿੱਚ ਸ਼ੁਰੂ ਹੋਇਆ ਸੀਗਾ, and throughout that process we had access to thousands of government documents and access ਜਿਹੜੇ ਹੁਣ ਸਰਕਾਰੀ ਗਵਾਹ ਪੇਸ਼ ਹੋਏ ਸੀਗੇ ਕਮਿਸ਼ਨ ਦੇ ਸਾਹਮਣੇ, ਉਹ ਪ੍ਰਾਈਮ ਮਿਨਿਸਟਰ ਤੋਂ ਲੈ ਕੇ ਸਰਕਾਰ ਦੇ ਹੋਰ ਮੰਤਰੀਆਂ, ਜਿਹੜੇ ਵਿਦੇਸ਼ ਮੰਤਰੀ, ਪਬਲਿਕ ਸੇਫਟੀ ਤੇ ਕੁਝ ਹੋਰ ਜਿਹੜੇ ਮੰਤਰੀ ਸੀਗੇ, ਨਾਲ ਜਿਹੜੇ ਸੀਨੀਅਰ ਬਿਊਰੋਕਰੈਟ ਸੀਗੇ, ਅਫਸਰ ਤੋਂ ਜਿਹੜੇ ਸੀਨੀਅਰ ਨੁਮਾਇੰਦੇ ਸੀਗੇ, ਤੇ ਨਾਲ ਜਿਹੜੇ ਆਪਣੀ ਇੰਟੈਲੀਜੈਂਸ ਏਜੰਸੀ ਸੀਸਸ, ਗਲੋਬਲ ਅਫੇਅਰਸ, RCMP ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈਗੀ ਆ, ਉਹਨਾਂ ਨੂੰ ਵੀ ਕ੍ਰਾਸ ਐਗਜ਼ਾਮਿਨ ਕਰਨ ਦਾ ਸਾਨੂੰ ਮੌਕਾ ਮਿਲਿਆ ਸੀਗਾ। ਐਂਡ ਥਰੂਆਊਟ ਦਿਸ ਇੰਟਾਇਰ ਪ੍ਰੋਸੈਸ ਇੱਕ ਗੱਲ ਡੈਫੀਨਿਟਲੀ ਅਨਡਿਨਾਈਬਲੀ ਬਿਨਾਂ ਸ਼ੱਕ ਤੋਂ ਸਪਸ਼ਟ ਹੋਈ ਸੀਗੀ, ਤੇ ਇਹਨਾਂ ਗੱਲਾਂ ਨੂੰ ਜਸਟਿਸ ਹੋਗ ਨੇ ਵੀ ਇਹਨਾਂ ਦੀ ਪ੍ਰੋੜਤਾ ਕੀਤੀ ਸੀਗੀ ਵੀ ਇੰਡੀਆ ਕੈਨੇਡਾ ਦੇ ਵਿੱਚ ਬਿਲਕੁਲ ਕਹਿ ਸਕਦੇ ਆ ਵੀ almost kind of limitless and recklessly is engaging in foreign interference।
ਉਹ ਕੈਨੇਡੀਅਨ ਚੋਣਾਂ ਦੇ ਵਿੱਚ ਜਿਹੜੀ ਮੀਡੀਆ ਈਕੋਸਿਸਟਮ ਤੇ ਡਿਸਇਨਫੋਰਮੇਸ਼ਨ ਰਾਹੀਂ ਤੇ ਖਾਸ ਕਰਕੇ ਜੋ ਉਹਨਾਂ ਦੀ ਟ੍ਰਾਂਸਨੈਸ਼ਨਲ ਰਿਪਰੈਸ਼ਨ, ਸਿੱਖਾਂ ਨੂੰ ਨਿਸ਼ਾਨੇ ਤੇ ਲਿਆ ਕੇ ਜੋ ਹਿੰਸਾ, ਜੋ ਇੰਟੀਮੀਡੇਸ਼ਨ ਤੇ ਥ੍ਰੈਟਸ ਬਣਾਏ ਗਏ, ਉਹਦੇ ਬਾਰੇ ਸਿੱਧੇ ਤੇ ਸਪਸ਼ਟ ਸ਼ਬਦਾਂ ਦੇ ਵਿੱਚ ਜਸਟਿਸ ਹੋਗ ਨੇ ਇਹ ਗੱਲ ਆਖੀ ਆ ਵੀ ਇਹ ਸਾਰੀਆਂ ਘਟਨਾਵਾਂ ਤੇ ਕਾਰਵਾਈ ਦੇ ਪਿੱਛੇ ਸਿੱਧਾ ਇੰਡੀਆ ਦਾ ਹੱਥ ਹੈਗਾ। ਸੋ ਹੁਣ ਦੇਖੋ ਵੀ ਇਹ ਸਾਰੀਆਂ ਚੀਜ਼ਾਂ ਜਿਹੜੇ ਜਸਟਿਸ ਹੋਗ ਦੀ ਰਿਪੋਰਟ ਜਿਹੜੀ ਉਹ ਦੱਸ ਰਹੀ ਆ, ਇਸ ਪ੍ਰੋਸੈਸ ਦੇ ਵਿੱਚ ਤੁਸੀਂ ਲੰਮਾ ਸਮਾਂ ਹਿੱਸਾ ਜਿਹੜਾ ਉਹ ਲਿਆ ਆ। ਸੋ ਤਕਰੀਬਨ ਸਾਲ ਤੋਂ ਵੱਧ ਇਹ ਪ੍ਰੋਸੈਸ ਜਿਹੜਾ ਉਹ ਚੱਲਿਆ, ਇਹ ਜਿਹੜੀਆਂ ਇਹਦੀਆਂ ਹੀਅਰਿੰਗਸ ਹੁੰਦੀਆਂ ਰਹੀਆਂ। ਹਾਂਜੀ, ਸੋ ਇਹ 2023 ਦੇ ਅਖੀਰਲੇ ਦਿਨਾਂ ਦੇ ਵਿੱਚ ਕਮਿਸ਼ਨਰ ਨਿਯੁਕਤ ਕੀਤੀ ਗਈ ਸੀਗੀ, ਤੇ ਉਸ ਤੋਂ ਬਾਅਦ ਪ੍ਰੈਪਰੇਟਰੀ ਪ੍ਰੋਸੈਸ ਸ਼ੁਰੂ ਹੋ ਗਿਆ ਸੀਗਾ। ਫਿਰ ਕੁਝ ਹੀਅਰਿੰਗਸ ਜਨਵਰੀ ਦੇ ਵਿੱਚ, ਤੇ ਫਿਰ ਇੱਕ ਲੰਮਾ 5 ਹਫ਼ਤਿਆਂ ਦਾ ਦੌਰ ਮਾਰਚ ਤੋਂ ਅਪ੍ਰੈਲ ਚੱਲਦਾ ਰਿਹਾ। ਗਰਮੀਆਂ ਵਾਲੇ ਮਹੀਨੇ ਦੇ ਵਿੱਚ ਜਿਹੜੀ ਕਮਿਊਨਿਟੀ ਕੰਸਲਟੇਸ਼ਨ ਸੀਗੀ ਉਹ ਚੱਲਦੀ ਰਹੀ। ਸੋ ਜੋ ਸਿੱਖ ਭਾਈਚਾਰੇ ਦੇ ਵਿੱਚ ਜਿਹੜੇ ਕਹਿ ਸਕਦੇ ਵੀ ਫੋਰਨ ਇੰਟਰਫੇਰੈਂਸ ਜਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਪੀੜਤ ਸੀਗੇ ਜਾਂ ਚਸ਼ਮਦੀਦ ਗਵਾਹ ਸੀਗੇ, ਉਹਨਾਂ ਨੇ ਕਮਿਸ਼ਨਰ ਦੇ ਇੱਕ ਪ੍ਰਾਈਵੇਟ ਅਨੋਨਿਮਸ ਸੈਟਿੰਗ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਐਵੀਡੈਂਸ ਸੀਗੀ ਉਹ ਸਿੱਧੀ ਕਮਿਸ਼ਨਰ ਨੂੰ ਦਿੱਤੀ ਸੀਗੀ। ਤੇ ਜਿਹੜਾ ਉਹਦਾ ਅਖੀਰਲਾ ਪੜਾਅ ਸੀਗਾ ਸਤੰਬਰ ਤੇ ਅਕਤੂਬਰ ਦੇ ਵਿੱਚ ਜਿਹੜੀ ਉਹਨਾਂ ਦੀ ਸੁਣਵਾਈ ਹੋਈ ਸੀਗੀ, ਉਹ ਵੀ 5 ਜਾਂ 6 ਹਫ਼ਤਿਆਂ ਦਾ ਦੌਰ ਚੱਲਿਆ ਸੀਗਾ। ਤੇ ਫਿਰ ਉਸ ਤੋਂ ਬਾਅਦ ਵੀ ਅਕਤੂਬਰ ਤੋਂ ਬਾਅਦ ਹੁਣ ਤੱਕ ਜਿਹੜੀ ਕਮਿਸ਼ਨਰ ਤੇ ਕਮਿਸ਼ਨ ਦੀ ਜਿਹੜੇ ਲੀਗਲ ਟੀਮ ਸੀਗੀ, ਉਹਨਾਂ ਨੇ ਸਾਰੇ ਐਵੀਡੈਂਸ ਨੂੰ ਰਿਵਿਊ ਕਰਦਿਆਂ ਹੋਇਆਂ ਜੋ ਉਹਨਾਂ ਦੀ ਫਾਈਨਲ ਰਿਪੋਰਟ ਸੀਗੀ, ਆਪਣੇ ਕਨਕਲੂਜਨਸ ਜਿਹੜੇ ਫਾਈਨਲ ਸਿੱਟੇ ਉਹਨਾਂ ਨੇ ਕੱਢੇ ਤੇ ਸਰਕਾਰ ਨੂੰ ਜਿਹੜੇ ਉਹਨਾਂ ਨੇ ਸੁਝਾਅ ਦਿੱਤੇ ਸੀਗੇ, ਉਹ ਪਿਛਲੇ 28 ਜਨਵਰੀ ਨੂੰ ਉਹ ਪਬਲਿਕ ਕੀਤਾ ਗਿਆ ਸੀਗਾ। ਸੋ ਇਸ ਪ੍ਰੋਸੈਸ ਤੋਂ ਬਾਅਦ ਦੇ ਵਿੱਚ ਹੁਣ ਜਿਹੜੀ ਇਹ ਰਿਪੋਰਟ ਆਈ ਆ, ਇਹਦੇ ਵਿੱਚ ਜਿੱਦਾਂ ਤੁਸੀਂ ਕਿਹਾ ਵੀ ਪਹਿਲਾਂ ਇਲੈਕਸ਼ਨ ਇੰਟਰਫੇਰੈਂਸ ਦੀ ਜਿਹੜੀ ਜਾਂਚ ਆ ਉਸ ਤੋਂ ਸ਼ੁਰੂ ਹੋਈ, ਫਿਰ ਬਾਅਦ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਹੋਰ ਵੀ ਕਰਤੀ ਗਈ ਆ, ਅਸੈਸੀਨੇਸ਼ਨ ਜਿਹੜੀ ਹੋਈ ਆ ਸ਼ਹੀਦ ਭਾਈ ਨਿੱਜਰ ਹੋਣਾ ਦੀ, ਉਸ ਨੂੰ ਵੀ ਇਸ ਦੇ ਵਿੱਚ ਇਨਕਲੂਡ ਕੀਤਾ ਗਿਆ। ਸੋ ਜੇ ਆਪਾਂ ਇਸ ਨੂੰ 3 ਹਿੱਸਿਆਂ ਦੇ ਵਿੱਚ ਜੇ ਥੋੜਾ ਦੇਖਣਾ ਹੋਵੇ, ਇੱਕ ਇਲੈਕਸ਼ਨ ਇੰਟਰਫੇਰੈਂਸ, ਇੱਕ ਜਿਹੜੀ ਇਹ ਝੂਠ ਦਾ ਪ੍ਰਚਾਰ ਕਰਨ ਵਾਲੇ ਆ ਡਿਸਇਨਫੋਰਮੇਸ਼ਨ ਵਾਲੀ, ਤੇ ਇੱਕ ਜਿਹੜੀ ਵਾਇਲੈਂਸ ਕੀਤੀ ਜਾਂਦੀ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਅੰਡਰ ਜਿਹੜੀ ਉਹ ਆ ਰਹੀ ਆ। ਸੋ ਇਹਨੂੰ ਆਪਾਂ ਕਿੱਦਾਂ ਦੇਖਦੇ ਹਾਂ, ਕੀ ਰਿਪੋਰਟ ਦੱਸਦੀ ਹੈ ਇਹਨਾਂ 3 ਚੀਜ਼ਾਂ ਦੇ ਬਾਰੇ? ਸੋ ਜੇ ਆਪਾਂ ਜਿਸ ਤਰੀਕੇ ਨਾਲ ਤੁਸੀਂ ਉਹਦਾ ਜ਼ਿਕਰ ਕੀਤਾ ਪੜਾਅ ਦਰ ਪੜਾਅ, ਜੇ ਆਪਾਂ ਗੱਲ ਕਰਦੇ ਹਾਂ ਵੀ ਪਹਿਲੀ ਗੱਲ, ਕਿਉਂਕਿ ਜਿਹੜੀ ਕਮਿਸ਼ਨ ਦਾ ਦਾਇਰਾ ਸੀਗਾ ਵੀ ਜਿਹੜੀ ਮੈਂਡੇਟ ਮਿਲੀ ਸੀਗੀ ਉਹ ਸਪੈਸੀਫਿਕਲੀ ਇਲੈਕਟੋਰਲ ਇੰਟਰਫੇਰੈਂਸ ਤੇ ਹੀ ਸੀਗਾ। ਜਿਹੜਾ ਸਰਕਾਰ ਵੱਲੋਂ ਉਹਨਾਂ ਨੂੰ ਫੋਕਸ ਜਾਂ ਸਕੋਪ ਜਾਂ ਟਰਮਸ ਆਫ ਰੈਫਰੈਂਸ ਦਿੱਤੇ ਆ, ਉਹ ਸਿਰਫ ਤੇ ਸਿਰਫ ਜਿਹੜੀ 2019 ਤੇ 21 ਦੀਆਂ ਪਾਰਲੀਮਾਨੀ ਚੋਣਾਂ ਸੀਗੀਆਂ ਉਹਦੇ ਬਾਬਤ ਹੀ ਸੀ। ਕਮਿਸ਼ਨਰ ਨੇ ਇਹ ਗੱਲ ਉਹਨਾਂ ਨੇ ਆਖੀ ਸੀਗੀ ਵੀ ਭਾਵੇਂ ਕਿ ਆਪਣਾ ਜਿਹੜਾ ਦਾਇਰਾ ਇੱਥੋਂ ਤੱਕ ਹੀ ਸੀਮਤ ਹੈਗਾ, ਪਰ ਜੇ ਆਪਾਂ ਫੋਰਨ ਇੰਟਰਫੇਰੈਂਸ ਨੂੰ ਸਮੁੱਚਤਾ ਦੇ ਵਿੱਚ ਆਪਾਂ ਨਹੀਂ ਸਮਝਦੇ ਜਾਂ ਘੱਟੋ ਘੱਟ ਕੰਟੈਕਸਟ ਜਾਂ ਸੰਦਰਭ ਨਹੀਂ ਸਮਝਦੇ, ਤੇ ਫਿਰ ਜੋ ਉਹਨਾਂ ਚੋਣਾਂ ਦੇ ਵਿੱਚ ਵਾਪਰਿਆ ਉਹਨੂੰ ਆਪਾਂ ਸਹੀ ਤਰੀਕੇ ਨਾਲ ਸਮਝਦੇ ਨਹੀਂ ਹੈਗੇ। ਸੋ ਉਹਨਾਂ ਨੇ ਹੋਰ ਜਿਹੜੇ ਫੋਰਨ ਇੰਟਰਫੇਰੈਂਸ ਦੇ ਹੋਰ ਜਿਹੜੇ ਪੱਖ ਜਾਂ ਪਹਿਲੂ ਹੈਗੇ ਆ ਉਹਨਾਂ ਨੂੰ ਸ਼ੋਹਿਆ ਜ਼ਰੂਰ ਹੈਗਾ, ਪਰ ਜਿਹੜੀ ਸਭ ਤੋਂ ਵੱਧ ਡੀਟੇਲ ਹੈਗੀ ਆ ਉਹ ਇਲੈਕਟੋਰਲ ਇੰਟਰਫੇਰੈਂਸ ਦੇ ਨਾਲ ਕੀਤੀ ਗਈ ਸੀ। ਸੋ ਜਦੋਂ ਆਪਾਂ ਚੋਣਾਂ ਦੀ ਪ੍ਰਕਿਰਿਆ ਦੀ ਗੱਲ ਕਰਦੇ ਆ ਤੇ ਇੰਡੀਆ ਦੇ ਹਵਾਲੇ ਦੇ ਨਾਲ ਜਿਹੜੀ ਜਸਟਿਸ ਹੋਗ ਨੇ ਰਿਪੋਰਟ ਲਿਖੀ ਆ, ਉਹਦੇ ਵਿੱਚ ਉਹਨਾਂ ਨੇ ਬਕਾਇਦਾ ਲਿਖਿਆ ਵੀ ਇਲੈਕਟੋਰਲ ਇੰਟਰਫੇਰੈਂਸ ਦੀ ਗੱਲ ਜਦੋਂ ਹੁੰਦੀ ਆ, ਕੈਨੇਡਾ ਦੇ ਵਿੱਚ ਇੰਡੀਆ ਦੂਜੇ ਨੰਬਰ ਤੇ ਆਉਂਦਾ, that it's second only to China. That India is the most prolific or most active threat actor ਜਦੋਂ ਆਪਾਂ ਚੋਣਾਂ ਦੀ ਗੱਲ ਕਰਦੇ ਹਾਂ ਜੀ। ਉਹਦੇ ਵਿੱਚ ਉਹਨਾਂ ਨੇ ਸਿੱਧੀ ਇਹ ਵੀ ਗੱਲ ਆਖੀ ਹੈਗੀ ਵੀ ਇਹਦੇ ਵਿੱਚ ਇੰਡੀਆ ਦੇ ਜਿਹੜੇ ਕੌਂਸਲ ਖਾਨੇ ਦੇ ਜਿਹੜੇ ਅਧਿਕਾਰੀ ਹੈਗੇ ਆ, ਡਿਪਲੋਮੈਟਿਕ ਅਫੀਸ਼ੀਅਲਸ, ਤੇ ਜਿਹੜੇ ਇਹਨਾਂ ਦੇ ਪ੍ਰੋਕਸੀ ਹੈਗੇ ਵਿਚੋਲੇ ਜਾਂ ਇਹਨਾਂ ਦੇ ਲੋਕਲ ਜਿਹੜੇ ਪਿਆਦੇ ਹੈਗੇ ਆ ਜਾਂ ਉਹਨਾਂ ਦੇ ਚਿੱਲੇ ਚਾਪਟੇ ਕਹਿ ਦੋ, ਵੀ ਇਹ pretty much ਇੱਕ ਕੋਆਪਰੇਸ਼ਨ ਦੇ ਨਾਲ ਕੌਂਸਲ ਖਾਨੇ ਦੀ ਡਾਇਰੈਕਸ਼ਨ ਦੇ ਆਧਾਰ ਤੇ ਉਹ ਜਿਹੜੇ ਪ੍ਰੋਕਸੀਜ਼ ਹੈਗੇ ਉਹ ਕੰਮ ਕਰਦੇ ਆ। ਤੇ ਇਲੈਕਸ਼ਨਾਂ ਦੇ ਵਿੱਚ ਉਹ ਸਰਕਾਰ ਜਾਂ ਗਵਰਨਮੈਂਟ ਦੇ ਐਵਰੀ ਲੈਵਲ ਤੇ ਐਵਰੀ ਸਟੇਜ ਆਫ ਇਲੈਕਸ਼ਨਸ ਦੇ ਵਿੱਚ ਇੰਡੀਆ ਐਕਟਿਵ ਆ। ਸੋ ਜਿਵੇਂ ਹੁਣ ਮਿਊਨਿਸਪਲ ਇਲੈਕਸ਼ਨਾਂ ਹੁੰਦੀਆਂ ਸਿਟੀ ਕਾਉਂਸਲ ਦੀਆਂ, ਉਹਦੇ ਵਿੱਚ ਵੀ ਐਕਟਿਵ ਰਿਹਾ, ਜਿਹੜੇ ਸੂਬੇ ਦੀਆਂ ਇਲੈਕਸ਼ਨਾਂ ਹੁੰਦੀਆਂ ਉਹਦੇ ਵਿੱਚ ਵੀ ਐਕਟਿਵ ਰਿਹਾ, ਤੇ ਨੈਚੁਰਲੀ ਜਿਹੜੀ ਫੈਡਰਲ ਇਲੈਕਸ਼ਨਸ ਹੁੰਦੀ ਆ ਉਹਦੇ ਵਿੱਚ ਵੀ ਇੰਡੀਆ ਐਕਟਿਵ ਰਿਹਾ। ਤੇ ਜਿਹੜੇ ਤਿੰਨੋਂ ਪਾਰਟੀਆਂ ਹੈਗੀਆਂ NDP, ਲਿਬਰਲ ਤੇ ਕੰਜ਼ਰਵੇਟਿਵ, ਉਹਨਾਂ ਨੂੰ ਆਪਣੇ ਮਫਾਦਾਂ ਦੇ ਮੁਤਾਬਕ ਉਹਨਾਂ ਨੂੰ ਤਿੰਨਾਂ ਨੂੰ ਟਾਰਗੇਟ ਕਰਦਾ ਰਿਹਾ। ਤੇ ਜਿਹੜੇ ਇਲੈਕਸ਼ਨਾਂ ਦੇ ਜਿਹੜੇ ਵੱਖ-ਵੱਖ ਪੜਾਅ ਹੈਗੇ ਆ ਉਹਨਾਂ ਸਾਰਿਆਂ ਦੇ ਵਿੱਚ ਤਿੰਨਾਂ ਦੇ ਵਿੱਚ ਐਕਟਿਵ ਰਿਹਾ। ਜਦੋਂ ਕਿਸੇ ਵੀ ਹਲਕੇ ਦੇ ਵਿੱਚ ਕਿਸੇ ਪਾਰਟੀ ਵੱਲੋਂ ਉਮੀਦਵਾਰ ਖੜਾ ਕਰਨਾ ਹੁੰਦਾ ਤਾਂ ਕੈਨੇਡਾ ਦੇ ਵਿੱਚ ਉਹਦੀ ਇੱਕ ਨੋਮੀਨੇਸ਼ਨ ਚੋਣ ਹੁੰਦੀ ਆ।
ਠੀਕ ਹੈ। ਨੋਮੀਨੇਸ਼ਨ ਦੇ ਵਿੱਚ ਵੀ ਇਸ ਹਲਕੇ ਦੇ ਵਿੱਚ ਇਸ ਪਾਰਟੀ ਵੱਲੋਂ ਆ ਉਮੀਦਵਾਰ ਖੜਾ ਹੋਣਾ, ਉਹਦੇ ਵਾਸਤੇ ਚੋਣ ਹੁੰਦੀ ਹੈ ਤੇ ਉਹਦੇ ਵਿੱਚ ਇੰਡੀਆ ਦਖਲ ਆਪਣਾ ਦਿੰਦਾ ਸੀਗਾ। ਜਦੋਂ ਜਨਰਲ ਚੋਣ ਹੁੰਦੀ ਆ ਉਹਦੇ ਵਿੱਚ ਵੀ ਇੰਡੀਆ ਨੇ ਆਪਣਾ ਦਖਲ ਦਿੱਤਾ, ਤੇ ਜਦੋਂ ਪਾਰਟੀਆਂ ਦੀ ਲੀਡਰਸ਼ਿਪ ਵੀ ਚੁਣੀ ਗਈ ਆ ਕਿ ਉਦਾਹਰਨਾਂ ਦੇ ਵਿੱਚ ਖਾਸ ਕਰਕੇ ਜਿਹੜੇ 2022 ਦੇ ਵਿੱਚ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਹੋਈ ਆ, ਕੁਝ ਇੰਟੈਲੀਜੈਂਸ ਤੇ ਐਵੀਡੈਂਸ ਇਸ ਗੱਲ ਦਾ ਮਿਲਿਆ ਵੀ ਇੰਡੀਆ ਉਹਦੇ ਵਿੱਚ ਵੀ ਐਕਟਿਵ ਸੀ। ਸੋ ਜਦੋਂ ਚੋਣਾਂ ਦੀ ਗੱਲ ਕਰਦੇ ਆ ਉਹਦੇ ਆਪਾਂ ਦੇयर इज ਮਲਟੀਪਲ ਟੈਕਟਿਕਸ, ਤੇ ਜਿਹੜੀ the most simple and direct ਵੀ ਜਿਹੜੇ ਲੋਕਲ ਸਥਾਨਕ ਭਾਈਚਾਰਾ ਜਿਹੜਾ ਇੰਡੀਅਨ ਕੌਂਸੂਲੇਟ ਦੇ ਜਾਂ ਉਹਨਾਂ ਦੇ ਸਹਿਯੋਗ ਦੇ ਨਾਲ ਚੱਲਣ ਵਾਲਾ ਹੈਗਾ, ਉਹਨਾਂ ਨੂੰ ਜਾਂ ਕੋਰਸ ਕਰਦੇ ਆ, ਇਨਸੈਂਟੀਵਾਈਜ਼ ਕਰਦੇ ਵੀ ਤੁਸੀਂ ਫਲਾਣੇ ਉਮੀਦਵਾਰ ਦੀ ਸਪੋਰਟ ਕਰਨੀ ਆ ਜਾਂ ਫਲਾਣੇ ਦਾ ਵਿਰੋਧ ਕਰਨਾ ਹੈ। ਤੇ ਨਾਲ ਕਮਿਸ਼ਨਰ ਨੇ ਕਾਫੀ ਐਵੀਡੈਂਸ ਇਸ ਗੱਲ ਦੀ ਵੀ ਸੁਣੀ ਸੀਗੀ ਵੀ ਇੰਡੀਆ ਵੱਲੋਂ ਇਲਿਸਿਟ ਫੰਡਿੰਗ ਜਾਂ ਕਹਿ ਲਓ ਜਿਹੜਾ ਗੈਰ ਕਾਨੂੰਨੀ ਜਾਂ ਬਲੈਕ ਦਾ ਜਿਹੜਾ ਪੈਸਾ ਸੀਗਾ ਵੀ ਉਹ ਇੰਡੀਆ ਤੋਂ ਆ ਕੇ ਕੈਨੇਡਾ ਦੇ ਵਿੱਚ ਉਹਨੂੰ ਇਲੈਕਸ਼ਨਾਂ ਦੇ ਵਿੱਚ ਵਰਤਿਆ ਜਾਂਦਾ ਸੀਗਾ ਵੀ ਉਹਦੇ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ ਜਿਹੜਾ ਹੋ ਜਾ ਸਕੇ। ਸੋ ਮਿਊਨਿਸਪਲ ਤੋਂ ਲੈ ਕੇ ਫੈਡਰਲ ਤੱਕ ਦੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਇਹਨਾਂ ਦੀ ਜਿਹੜੀ ਉਹ ਦਖਲਅੰਦਾਜ਼ੀ ਜਿਹੜੀ ਰਹੀ ਆ, 860 ਪੇਜਾਂ ਦੀ ਇਹ ਜਿਹੜੀ ਜਸਟਿਸ ਹੋਗ ਦੀ ਰਿਪੋਰਟ ਹੈਗੀ ਆ, ਤੇ ਇਹਦੇ ਵਿੱਚ ਇਹਨਾਂ ਨੇ ਸਪਸ਼ਟਤਾ ਦੇ ਨਾਲ ਜਿਹੜਾ ਉਹ ਦੱਸਿਆ ਹੈ, ਕਨਫਰਮ ਕੀਤਾ ਹੈ, ਕਮਿਸ਼ਨ ਦੀ ਰਿਪੋਰਟ ਇਹ ਆਖਦੀ ਹੈ ਵੀ ਇਹਨਾਂ ਨੇ ਪੂਰੀ ਇੰਟਰਫੇਰੈਂਸ ਕੀਤੀ ਹੈ। So it's definitely, it's very clear language that diplomatic officials and Indian proxies are involved in electoral interference. ਤੇ ਖਾਸ ਜ਼ਿਕਰ ਜਿਹੜਾ ਉਹਨਾਂ ਨੇ ਕੀਤਾ ਵੀ at all levels of government, particularly ਜਿਹੜੀ 2021 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ, ਤੇ ਕੁਝ ਉਦਾਹਰਨਾਂ ਵੀ ਦਿੱਤੀਆਂ ਸੀਗੀਆਂ ਵੀ ਲੀਡਰਸ਼ਿਪ ਜਾਂ ਨੋਮੀਨੇਸ਼ਨ ਦੇ ਵਿੱਚ ਵੀ ਜਿਹੜਾ ਦਖਲ ਸੀਗਾ ਉਹ ਹੋ ਰਿਹਾ। ਤੇ ਜਿਹੜੀ ਦੂਜੀ ਗੱਲ ਹੈਗੀ ਆ ਵੀ ਜਿਹੜਾ ਇੰਡੀਆ ਦਾ ਜਿਹੜਾ ਇੰਟਰਸਟ ਜਾਂ ਜਿਹੜਾ ਉਹਨਾਂ ਦੀ ਪ੍ਰਾਇੋਰਟੀ ਸੀ ਉਹ ਇਹ ਸੀ ਹਰ ਪਾਰਟੀ ਦੇ ਵਿੱਚ ਜਾਂ ਹਰ ਲੈਵਲ ਦੇ ਵਿੱਚ ਜਿੱਥੇ ਉਹਨੂੰ ਲੱਗਾ ਵੀ ਉਹ ਇੰਡੀਆ ਪੱਖੀ ਕੋਈ ਉਮੀਦਵਾਰ ਖੜਾ ਹੋ ਸਕਦਾ ਜਾਂ ਜਿੱਤ ਸਕਦਾ ਉਹ ਜਿਤਾਉਣਾ ਆ, ਤੇ ਜਿੱਥੋਂ ਉਹਨਾਂ ਨੂੰ ਲੱਗਾ ਵੀ ਉਹ ਸਿੱਖਾਂ ਦਾ ਹਿਤੈਸ਼ੀ ਜਾਂ ਸਿੱਖਾਂ ਨਾਲ ਹਮਦਰਦੀ ਰੱਖਣ ਵਾਲਾ, ਭਾਵੇਂ ਉਸ ਖੁਦ ਸਿੱਖ ਹੋਵੇ ਜਾਂ ਗੋਰਾ ਹੋਵੇ, ਕਾਲਾ ਹੋਵੇ, ਪੀਲਾ ਹੋਵੇ, ਜਿਨ੍ਹਾਂ ਨੂੰ ਲੱਗਾ ਵੀ ਇਹ ਸਿੱਖਾਂ ਨਾਲ ਖੜਨ ਵਾਲਾ ਜਾਂ ਇੰਡੀਆ ਦੇ ਖਿਲਾਫ ਭੁਗਤਣ ਵਾਲਾ ਹੋ ਸਕਦਾ, ਤਾਂ ਉਹਦਾ ਡਟ ਕੇ ਉਹ ਵਿਰੋਧ ਕਰਦੇ ਸੀ। ਠੀਕ ਹੈ। ਇੱਕ ਜਿਹੜੀ ਉਹ ਕਮਿਸ਼ਨਰ ਨੇ ਇਹਦਾ ਜ਼ਿਕਰ ਭਾਵੇਂ ਨਹੀਂ ਕੀਤਾ, ਪਰ ਸੁਣਵਾਈ ਦੇ ਚੱਲਦਿਆਂ ਹੋਇਆਂ ਸਾਡੇ ਹੱਥ ਇੱਕ ਕੈਨੇਡੀਅਨ ਇੰਟੈਲੀਜੈਂਸ ਦੀ ਰਿਪੋਰਟ ਲੱਗੀ ਸੀਗੀ, ਜਦੋਂ ਮਾਰਚ 2024 ਦੇ ਵਿੱਚ ਉਹਨਾਂ ਨੇ ਸਰਕਾਰ ਨੂੰ ਇੱਕ ਬਰੀਫਿੰਗ ਦਿੱਤੀ ਸੀ। ਤੇ ਸੋ ਸੀਸਸ ਦੀ ਲੈਂਗੁਏਜ ਹੈਗੀ ਉਸ ਡਾਕੂਮੈਂਟ ਦੇ ਵਿੱਚ ਸੀਸਸ ਨੇ ਬਕਾਇਦਾ ਲਿਖਿਆ ਵੀ ਜਿਹੜੀ ਹਿੰਦੂ ਸੈਂਟਰਿਕ ਗਵਰਨਮੈਂਟ ਆਫ ਇੰਡੀਆ ਹੈਗੀ ਆ, ਉਹਦਾ ਜਿਹੜਾ ਫੋਰਨ ਇੰਟਰਫੇਰੈਂਸ ਦਾ ਜਿਹੜਾ ਮੁੱਖ ਮਨੋਰਥ ਆ ਵੀ ਉਹਨਾਂ ਨੇ ਜਿਹੜੇ ਸਿੱਖਾਂ ਦਾ ਇਸ ਕੈਨੇਡਾ ਦੇ ਵਿੱਚ ਪਬਲਿਕ ਲਾਈਫ ਜਾਂ ਪੋਲੀਟੀਕਲ ਲਾਈਫ ਦੇ ਵਿੱਚ ਜਿਹੜੀ ਉਹਨਾਂ ਦੀ ਭੂਮਿਕਾ ਜਾਂ ਉਹਨਾਂ ਦਾ ਪ੍ਰਭਾਵ ਜਿਹੜਾ ਹੈਗਾ ਉਹਨੂੰ ਸਿੱਧਾ ਕਾਊਂਟਰ ਕਰਕੇ ਉਸ ਚੀਜ਼ ਨੂੰ ਘਟਾਉਣ ਦਾ ਉਹਨਾਂ ਦਾ ਮੁੱਖ ਮਕਸਦ ਸੀਗਾ। ਸੋ ਜਿਹੜੀ ਫੋਰਨ ਇੰਟਰਫੇਰੈਂਸ ਜਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਆ, it's directly directed to the entire community। ਵੀ ਸਿੱਖਾਂ ਦੇ ਸਮੂਹ ਨੂੰ ਸਿਰਫ ਕੁਝ ਵਿਅਕਤੀਆਂ ਜਾਂ ਕੁਝ ਜਥੇਬੰਦੀਆਂ ਜਾਂ ਕੁਝ ਜਿਹੜੇ ਖਾਲਿਸਤਾਨ ਦੀ ਵਕਾਲਤ ਕਰਨ ਵਾਲੇ ਹੈਗੇ ਆ ਉਹਨਾਂ ਤੱਕ ਸੀਮਤ ਨਹੀਂ ਰੱਖਿਆ। ਉਹਨਾਂ ਨੇ ਸਮੁੱਚੇ ਰੂਪ ਦੇ ਵਿੱਚ ਸਾਰੇ ਸਿੱਖਾਂ ਦਾ ਜੋ ਵੀ ਪ੍ਰਭਾਵ ਹੈਗਾ ਜਾਂ ਜਿੰਨੇ ਵੀ ਆਪਣੀ ਭੂਮਿਕਾ ਹੈਗੀ ਹੈ ਪੋਲਿਟਿਕਸ ਦੇ ਵਿੱਚ, ਉਹ ਸਾਰੇ ਦੇ ਸਾਰਿਆਂ ਨੂੰ ਟਾਰਗੇਟ ਕਰਕੇ ਉਹਨੂੰ ਹਾਸ਼ੀਏ ਤੇ ਧੱਕਣ ਦੀ ਉਹਨਾਂ ਦਾ ਮੁੱਖ ਮਨੋਰਥ ਸੀਗਾ। ਸੋ ਬੇਸਿਕਲੀ ਕੈਨੇਡਾ ਦੇ ਵਿੱਚ ਜਿੰਨੇ ਵੀ ਸਿੱਖ ਵਸਦੇ ਆ ਉਹਨਾਂ ਸਾਰਿਆਂ ਨੂੰ ਇਹ ਨਿਸ਼ਾਨਾ ਬਣਾਇਆ ਵੀ ਉਹਨਾਂ ਦਾ ਕੋਈ ਹਤੈਸ਼ੀ ਜਿਹੜਾ ਆ ਉਹ ਅੱਗੇ ਨਾ ਆਵੇ, ਸਿੱਖਾਂ ਦੀ ਆਵਾਜ਼ ਚੱਕਣ ਵਾਲਾ ਨਾ ਆਵੇ। ਇਨਫੈਕਟ ਭਾਰਤ ਦੇ ਕਰਿੰਦੇ ਜਾਂ ਉਹਨਾਂ ਦੀਆਂ ਕਠਪੁਤਲੀਆਂ ਹੀ ਜਿਹੜੀਆਂ ਅੱਗੇ ਆਉਣ, ਜਿੱਦਾਂ ਆਪਾਂ ਆ ਜਿਹੜੀ ਹੁਣ ਰੂਬੀ ਢੱਲਾ ਤੇ ਜਿਹੜੀ ਚੰਦਰਾ ਆਰਿਆ ਵਰਗੇ ਆ, ਇੱਦਾਂ ਦੇ ਬੰਦੇ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲ ਰਹੇ। ਬਿਲਕੁਲ, ਆਈ ਥਿੰਕ ਦੋਜ਼ ਆਰ ਪਰਫੈਕਟ ਐਗਜ਼ਾਮਪਲਸ। ਹੁਣ ਜੋ ਕੁਛ ਸਰਕਾਰ ਕੋਲ ਸਬੂਤ ਜਾਂ ਜਿਹੜੀ ਖੁਫੀਆ ਜਾਣਕਾਰੀ ਹੈਗੀ ਆ ਇਹਨਾਂ ਵਿਅਕਤੀਆਂ ਬਾਰੇ ਉਹ ਉਹੀ ਦੱਸ ਸਕਦੇ ਆ। ਪਬਲਿਕਲੀ ਇਹੋ ਜਿਹੀ ਕੋਈ ਗੱਲ ਉਹਨਾਂ ਨੇ ਦੱਸੀ ਨਹੀਂ ਵੀ ਸਪੈਸੀਫਿਕਲੀ ਕਿਸੇ ਦਾ ਨਾਂ ਲੈ ਕੇ, ਕਿਉਂਕਿ ਕਮਿਸ਼ਨਰ ਨੇ ਕਿਹਾ ਵੀ ਇਹ ਗੱਲ ਕਿਸੇ ਦਾ ਨਾਂ ਲੈ ਕੇ ਕੋਈ ਖੁਲਾਸਾ ਕਰਨਾ ਵੀ ਸਾਡੇ ਦਾਇਰੇ ਤੋਂ ਬਾਹਰ ਹੈਗਾ। ਪਰ ਉਹਨਾਂ ਨੇ ਕੁਝ ਹਵਾਲੇ ਦਿੰਦਿਆਂ ਹੋਇਆਂ ਜਿਹੜੀ ਇੰਟੈਲੀਜੈਂਸ ਰਿਪੋਰਟਾਂ ਦੇ ਆਧਾਰ ਤੇ ਇਸ ਗੱਲ ਦੀ ਉਹਨਾਂ ਨੇ ਕਨਫਰਮੇਸ਼ਨ ਜ਼ਰੂਰ ਕੀਤੀ ਹੈ ਵੀ ਕੁਝ ਐਮਪੀਜ਼ ਜਾਂ ਵਿਧਾਇਕ ਵੀ ਹੈਗੇ ਕੈਨੇਡਾ ਦੇ ਵਿੱਚ ਜੋ ਪਾਰਲੀਮੈਂਟ ਦੇ ਵਿੱਚ ਇੰਡੀਆ ਤੇ ਹੋਰ ਮੁਲਕਾਂ ਦਾ ਸਹਿਯੋਗ ਕਰਦੇ ਹੋਏ ਆ, ਉਹਨਾਂ ਦੇ ਮਫਾਦਾਂ ਮੁਤਾਬਕ ਮਸਲੇ ਉਠਾਉਂਦੇ ਵੀ ਹੈਗੇ ਪਾਰਲੀਮੈਂਟ ਦੇ ਵਿੱਚ, ਪਾਲਿਸੀ ਨੂੰ ਵੀ ਪ੍ਰਭਾਵਿਤ ਕਰਦੇ ਹੈਗੇ ਆ, ਤੇ ਜਿਹੜੀ ਇਨਫੋਰਮੇਸ਼ਨ ਜਿਹੜੀ ਪਾਸਿੰਗ ਹੈਗੀ ਆ ਵੀ ਉਹ ਵਿਦੇਸ਼ੀ ਸਰਕਾਰਾਂ ਨੂੰ ਉਹ ਜਿਹੜੀ ਗੁਪਤ ਜਾਣਕਾਰੀ ਵੀ ਹੈਗੀ ਉਹ ਵੀ ਮੁਹੱਈਆ ਕਰਵਾਉਂਦੇ ਰਹੇ ਆ।
ਸੋ ਵੀ ਡੋਨਟ ਨੋ ਸਪੈਸੀਫਿਕਲੀ ਹੂ ਦੋਜ਼ ਇੰਡੀਵਿਜੂਅਲਸ ਆਰ, ਪਰ ਜਿਹੜੀ ਸੀਐਸਐਸ ਦੀ ਜਾਣਕਾਰੀ ਹੈਗੀ ਇੱਕ ਹੋਰ ਪਾਰਲੀਮੈਂਟਰੀ ਰਿਪੋਰਟ ਦੇ ਵਿੱਚ ਪਿਛਲੇ ਸਾਲ ਜਿਹੜੀ ਉਹ ਨਸ਼ਰ ਕੀਤੀ ਗਈ ਸੀਗੀ, ਉਹਦੇ ਚ ਉਹਨਾਂ ਨੇ ਬਕਾਇਦਾ ਕਿਹਾ ਸੀਗਾ ਵੀ ਇੰਡੀਆ ਦਾ ਸਹਿਯੋਗ ਕਰਨ ਵਾਲੇ ਵੀ ਕੁਝ ਬੈਠੇ ਕਰੰਟ ਤੇ ਫਾਰਮਰ ਐਮਪੀਜ਼ ਵੀ ਹੈਗੇ। ਉਦੋਂ ਬਹੁਤ ਵਿਵਾਦ ਜਿਹਾ ਰੌਲਾ ਉੱਠਿਆ ਸੀਗਾ ਵੀ ਭਾਈ ਨਾਂ ਦੱਸਿਆ ਜਾਵੇ, ਪਰ ਉਹਨਾਂ ਨੇ ਨਾਮ ਜਿਹੜੇ ਉਹ ਦੱਸੇ ਨਹੀਂ ਸੀ। ਪਰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ, ਲੋਕਾਂ ਨੂੰ ਨਜ਼ਰ ਆ ਹੀ ਜਾਂਦਾ ਆ ਵੀ ਅਸਲ 'ਚ ਕਿਹਨਾਂ ਦੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਜਾ ਰਹੀਆਂ। ਦੇਖੋ ਮਨੀ ਕਿੱਦਾਂ ਉਹਨਾਂ ਨੇ ਫਨਲ ਕਰਕੇ ਲਿਆਂਦੀ, ਕਿੱਦਾਂ ਪੋਲੀਟੀਸ਼ੀਅਨਸ ਨੂੰ ਇਨਫਲੂਐਂਸ ਕੀਤਾ, ਕਿੱਦਾਂ ਨੋਮੀਨੇਸ਼ਨ ਦੇ ਵਿੱਚ ਮੈਸ ਅਰਾਊਂਡ ਕੀਤਾ। ਆਈ ਥਿੰਕ ਕੰਜ਼ਰਵੇਟਿਵ ਲੀਡਰਸ਼ਿਪ ਦੀ ਰੇਸ ਦੇ ਵਿੱਚ ਤਾਂ ਉਹਨਾਂ ਦੇ ਕੋਈ ਬੰਦੇ ਜਿਹੜੇ ਉਹ ਮੰਨੇ ਸੀਗੇ ਵੀ ਹਾਂ ਉਹਨਾਂ ਨੇ ਕੋਸ਼ਿਸ਼ ਤਾਂ ਕੀਤੀ ਸੀ, ਪਰ ਬਾਅਦ ਦੇ ਵਿੱਚ ਓਨਟਾਰੀਓ ਦਾ ਸੀਗਾ ਸ਼ਾਇਦ ਉਹ ਆਈ ਥਿੰਕ ਪੈਟਰਿਕ ਬਰਾਊਨ ਜਾਂ ਕੋਈ ਹੋਰ ਸੀਗੇ ਜਿਨ੍ਹਾਂ ਦਾ ਇਹ ਬਿਆਨ ਸੀਗਾ। ਹਾਂਜੀ, ਜਾਂ ਉਹ ਕਹਿੰਦੇ ਸੀ ਉਹ ਮੰਨੇ ਜ਼ਰੂਰ ਸੀਗੇ, ਪਰ ਕਹਿੰਦੇ ਵੀ ਨਹੀਂ ਰਿਜ਼ਲਟ ਤੇ ਕੋਈ ਫਰਕ ਨਹੀਂ ਪਿਆ, ਪਰ ਮੰਨ ਹੀ ਜ਼ਰੂਰ ਗਏ ਸੀਗੇ। ਐਗਜ਼ੈਕਟਲੀ। ਸੋ ਉਹਦੇ ਸਬੰਧ ਦੇ ਵਿੱਚ ਸੀਐਸਐਸ ਦੀ ਇੱਕ ਗੁਪਤ ਰਿਪੋਰਟ ਸੀਗੀ ਅਕਤੂਬਰ 2022 ਦੀ, ਵੀ ਜਦੋਂ ਕੰਸਰਵੇਟਿਵ ਲੀਡਰਸ਼ਿਪ ਰੇਸ ਚੱਲ ਰਹੀ ਸੀਗੀ, ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਾਫੀ ਮਟੀਰੀਅਲ ਉਹਦੇ ਵਿੱਚ ਰਿਡੈਕਟ ਕਰਕੇ ਉਹ ਮਿਟਾ ਦਿੱਤਾ ਗਿਆ ਸੀਗਾ। ਪਰ ਇੰਨੀ ਕੁ ਗੱਲ ਜ਼ਰੂਰ ਸੀਗੀ ਵੀ ਇੰਡੀਅਨ ਪ੍ਰੋਕਸੀਜ਼ ਤੇ ਡਿਪਲੋਮੈਟਿਕ ਅਫੀਸ਼ੀਅਲਸ ਉਹ ਲੀਡਰਸ਼ਿਪ ਰੇਸ ਨੂੰ ਪ੍ਰਭਾਵਿਤ ਕਰਨ ਦੇ ਵਿੱਚ ਬਿਲਕੁਲ ਉਹ ਸਰਗਰਮ ਸੀਗੇ। ਤੇ ਇੱਕ ਜਿਹੜੀ ਪੈਟਰਿਕ ਬਰਾਊਨ ਨੇ ਇੱਕ ਪਾਰਲੀਮੈਂਟਰੀ ਕਮੇਟੀ ਦੇ ਸਾਹਮਣੇ ਜਦੋਂ ਆਪਣੀ ਗਵਾਹੀ ਦਿੱਤੀ ਸੀਗੀ ਨਵੰਬਰ ਦੇ ਅਖੀਰਲੇ ਦਿਨਾਂ ਦੇ ਵਿੱਚ, ਉਹਨੇ ਇਹ ਗੱਲ ਬਿਲਕੁਲ ਆਖੀ ਹੈਗੀ ਆ ਵੀ ਜੋ ਵੀ ਇੰਟਰਫੇਰੈਂਸ ਹੋਈ ਆ ਵੀ ਉਹ ਨਤੀਜੇ ਉਹਦੇ ਕਰਕੇ ਬਦਲੇ ਤਾਂ ਨਹੀਂ ਹੈਗੇ, ਪਰ ਇੰਡੀਆ ਦੀ ਇੰਟਰਫੇਰੈਂਸ ਉਹਨਾਂ ਦੀ ਗਤੀਵਿਧੀ ਜ਼ਰੂਰ ਸੀਗੀ। ਤੇ ਖਾਸ ਕਰਕੇ ਉਹਨੇ ਇੱਕ ਉਦਾਹਰਨ ਦਿੱਤੀ ਸੀਗੀ ਵੀ ਪੈਟਰਿਕ ਬਰਾਊਨ ਜਦੋਂ ਇੱਕ ਗੁਰਦੁਆਰੇ ਸਾਹਿਬ ਦੇ ਵਿੱਚ ਉਹ ਬੋਲਦੇ ਆ, ਉਹਨੇ ਸਿੱਖ ਕੌਮ ਸ਼ਬਦ ਵਰਤੇ ਸੀਗੇ ਜਾਂ ਸਿੱਖ ਨੇਸ਼ਨ ਸ਼ਬਦ ਵਰਤੇ ਸੀਗਾ। ਇਸ ਗੱਲ ਦਾ ਸਖਤ ਨੋਟਿਸ ਲੈਂਦੇ ਹੋਏ ਡਿਪਲੋਮੈਟਿਕ ਅਫੀਸ਼ੀਅਲਸ ਨੇ ਡਾਇਰੈਕਟਲੀ ਉਹਦੇ ਤੇ ਪੈਟਰਿਕ ਬਰਾਊਨ ਦੀ ਟੀਮ ਤੇ ਪੂਰੇ ਦਾ ਪੂਰਾ ਉਹਨਾਂ ਨੇ ਦਬਾਅ ਪਾਇਆ ਵੀ ਤੁਸੀਂ ਇਹੋ ਜਿਹੀ ਸ਼ਬਦਾਵਲੀ ਸਿੱਖ ਕੌਮ ਨੂੰ ਇੱਕ ਕੌਮ ਵਜੋਂ ਮਾਨਤਾ ਦੇਣ ਵਾਲੀ ਗੱਲ ਜਿਹੜੀ ਹੈਗੀ ਆ ਇੰਡੀਆ ਆਪਣੇ ਵਿਰੋਧ ਭੁਗਤਣ ਵਾਲੀ ਗੱਲ ਸਮਝ ਕੇ ਉਹ ਪੈਟਰਿਕ ਬਰਾਊਨ ਨੂੰ ਉਹ ਤੇ ਦਬਾਅ ਪਾਇਆ। ਤੇ ਜੋ ਵੀ ਇੰਡੀਅਨ ਭਾਈਚਾਰੇ ਜਾਂ ਉਹਨਾਂ ਦੇ ਪ੍ਰੋਗਰਾਮਸ ਸਮਾਗਮ ਵਗੈਰਾ ਉਹ ਤੋਂ ਉਹਨੂੰ pretty much ਬਲੈਕਲਿਸਟ ਕਰਕੇ ਉਹਨੂੰ ਕਿਹਾ ਵੀ ਤੂੰ ਦੁਬਾਰਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਤੂੰ ਆ ਨਹੀਂ ਸਕਦਾ। ਸੋ ਤੁਸੀਂ ਇਹ ਅੰਦਾਜ਼ਾ ਲਾ ਹੀ ਸਕਦੇ ਵੀ ਕਿੰਨਾ ਜਿਹੜਾ ਭਾਰਤ ਦਾ ਉੱਥੇ ਦਬਦਬਾ ਚਲਾ ਰਹੇ ਸੀ। ਸੋ ਪ੍ਰਭਜੋਤ ਸਿੰਘ, ਮੈਂ ਦੱਸਦਾ ਚਾਹਾਂ ਵੀ ਅਮਰੀਕਾ ਦੇ ਵਿੱਚ ਨਾ ਰੀਸੈਂਟਲੀ ਕੁਛ ਆਈ ਥਿੰਕ ਸਾਲ 2 ਸਾਲ ਪਹਿਲਾਂ ਦੀ ਗੱਲ ਆ, ਚਾਈਨਾ ਦੇ ਚੱਲਦੇ ਥਾਣੇ ਜਿਹੜੇ ਉਹ ਫੜੇ ਗਏ ਸੀਗੇ ਨਿਊਯਾਰਕ ਦੇ ਵਿੱਚ। ਤੇ ਆ ਹੁਣੇ ਮੈਨੂੰ ਲੱਗਦਾ ਰੀਸੈਂਟਲੀ ਦਾ ਗਲੋਬਲ ਮੇਲ ਜਾਂ ਗਲੋਬਲ ਨਿਊਜ਼ ਜਾਂ CBC ਦੀਆਂ ਕੁਛ ਰਿਪੋਰਟਸ ਦੇ ਵਿੱਚ ਇਸੇ ਤਰੀਕੇ ਦੀਆਂ ਹੀ ਚੀਜ਼ਾਂ ਜਿਹੜੀਆਂ ਉਹ ਇਨਵੈਸਟੀਗੇਟਿਵ ਰਿਪੋਰਟਸ ਦੇ ਵਿੱਚ ਪੇਸ਼ ਹੋਈਆਂ ਸੀ ਵੀ ਕਿਸ ਤਰੀਕੇ ਦੇ ਨਾਲ ਭਾਰਤੀ ਸਫਾਰਤਖਾਨੇ, ਕੌਂਸਲੇਟਸ ਲੋਕਾਂ ਨੂੰ ਡਰਾ ਧਮਕਾ ਕੇ ਆਪਣੇ ਜਿਹੜੇ ਉਹ ਕੰਮ ਕਰਵਾ ਰਹੇ ਆ। ਸੋ ਆਈ ਨੋ ਇੱਕ ਕਮਿਸ਼ਨ ਤੋਂ ਬਾਹਰ ਦਾ ਇੱਕ ਰਿਪੋਰਟ ਤੋਂ ਬਾਹਰ ਦੀ ਜਿਹੜੀ ਗੱਲ ਆ, ਮੈਂ ਫਿਰ ਵੀ ਪੁੱਛਣਾ ਚਾਹੁੰਦਾ ਹੁਣ ਜਿਸ ਤਰੀਕੇ ਦਾ ਤੁਹਾਡੇ ਇਲੈਕਸ਼ਨ ਦਾ ਮਾਹੌਲ ਆ ਜਾਂ ਪੋਲਿਟਿਕਸ ਦਾ ਮਾਹੌਲ ਆ, ਟਰੂਡੋ ਹੁਣਾਂ ਦੀ ਪਾਰਟੀ ਹਾਰਦੀ ਨਜ਼ਰ ਆ ਰਹੀ ਆ, ਕੰਜ਼ਰਵੇਟਿਵ ਆ ਰਹੇ ਆ, ਪੀਅਰ ਪੋਲੀਵੇਅਰ ਜਿਹੜਾ ਉਹ ਲੱਗ ਰਿਹਾ ਵੀ ਅਗਲਾ ਤੁਹਾਡਾ ਉੱਥੇ ਦਾ ਪ੍ਰਧਾਨ ਮੰਤਰੀ ਬਣਨਾ। ਜਿਸ ਤਰੀਕੇ ਦੀ ਉਹਦੀ ਨੇੜਤਾ ਆ, ਗੂੜੇ ਸੰਬੰਧ ਜਿਹੜੇ ਭਾਰਤ ਦੇ ਨਾਲ ਨਜ਼ਰ ਆ ਰਹੇ ਆ, ਸਿੱਖਸ ਇਸ ਚੀਜ਼ ਨੂੰ ਲੈ ਕੇ ਕਿੱਦਾਂ ਜਿਹੜੀ ਉਹ ਤਿਆਰੀ ਰੱਖਣੀ ਜਿਹੜੀ ਇਹਨਾਂ ਨੂੰ ਜਿਹੜੀ ਉਹ ਚਾਹੀਦੀ ਆ, ਬਿਕਾਜ਼ ਇਟਸ ਗੋਇੰ ਟੂ ਚੇਂਜ ਲੋਟ ਆਫ ਥਿੰਗਸ। ਸੋ ਆਈ ਥਿੰਕ ਇਹਦੇ ਵਿੱਚ ਦੋ ਗੱਲਾਂ ਨੂੰ ਸਾਨੂੰ ਧਿਆਨ 'ਚ ਰੱਖਣ ਦੀ ਲੋੜ ਹੈਗੀ ਆ ਵੀ ਇੱਕ ਵੀ ਜਿਹੜੀ ਇੰਡੀਆ ਦੀ ਦਖਲਅੰਦਾਜ਼ੀ ਹੈਗੀ ਆ ਉਹ ਤਿੰਨੋਂ ਪਾਰਟੀਆਂ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਰਹੀ ਆ। ਬਿਕਾਜ਼ ਇੰਡੀਆ ਇਜ਼ਨਟ ਜਸਟ ਇਨ ਦ ਬਿਜ਼ਨਸ ਵੀ ਆਪਾਂ ਇੱਕ ਪਾਰਟੀ ਨੂੰ ਜਿਤਾਉਣਾ ਜਾਂ ਇੱਕ ਨੂੰ ਹਰਾਉਣਾ ਹੈਗਾ। ਈਵਨ ਦੋ ਰਾਈਟ ਨਾਓ ਡੈਫੀਨਿਟਲੀ ਲੁਕਸ ਲਾਈਕ ਦੇयर ਇਜ਼ ਸਮ ਅਫਿਨਿਟੀ ਜਾਂ ਕੰਜ਼ਰਵੇਟਿਵਸ ਵਾਸਤੇ ਉਹਨਾਂ ਦਾ ਸੌਫਟ ਸਪੌਟ, ਕਿਉਂਕਿ ਉਹਨਾਂ ਦੇ ਸਬੰਧ ਜਾਂ ਉਹਨਾਂ ਦਾ ਪ੍ਰੀਟੀ ਮੱਚ ਅਸਰ ਇਹੀ ਚੱਲ ਰਿਹਾ। ਪਰ ਜਿਵੇਂ ਚੰਦਰ ਆਰੀਆ ਦਾ ਨਾਂ ਲਿਆ ਤੇ ਹੋਰਨਾਂ ਦੇ ਨਾਂ ਲਏ ਹੈਗੇ ਆ, ਹੋਰ ਵੀ ਪਾਰਟੀਆਂ ਦੇ ਵਿੱਚ ਕੁਝ ਇਹੋ ਜਿਹੇ ਬੰਦੇ ਹੈਗੇ ਆ that definitely ਵੀ ਲੱਗ ਰਿਹਾ ਵੀ ਉਹ ਇੰਡੀਅਨ ਟਾਕਿੰਗ ਪੁਆਇੰਟਸ ਤੇ ਉਹਨਾਂ ਦੇ ਆਬਜੈਕਟਿਵਸ ਦਾ ਸਹਿਯੋਗ ਕਰਨ ਵਾਲੇ ਹੈਗੇ ਆ ਤੇ ਸਿੱਖਾਂ ਦੇ ਖਿਲਾਫ ਬਿਲਕੁਲ ਚੱਲਣ ਵਾਲੇ ਹੈਗੇ ਆ। ਪਰ ਜਿਹੜੀ ਦੂਜੀ ਗੱਲ ਹੈਗੀ ਜੋ ਸਿੱਖਾਂ ਵੱਲੋਂ ਜਿਹੜੀ ਤਿਆਰੀ ਕੀਤੀ ਜਾ ਰਹੀ ਆ ਜਾਂ ਸਾਡੇ ਵੱਲੋਂ ਜਿਹੜੀ ਪਹੁੰਚ ਅਪਣਾਈ ਜਾ ਰਹੀ ਹੈ ਖਾਸ ਕਰਕੇ ਸਿੱਖ ਫੈਡਰੇਸ਼ਨ ਵੱਲੋਂ, ਉਹ ਇਹੀ ਆ ਵੀ ਜੇ ਆਪਾਂ ਸਿੱਖਾਂ ਨੂੰ ਆਪਣੇ ਸੰਸਥਾਵਾਂ ਦੇ ਵਿੱਚ ਤੇ ਆਪਣੀ ਜਥੇਬੰਦੀਆਂ ਰਾਹੀਂ ਆਪਾਂ ਉਸ ਆਧਾਰ ਤੇ ਆਪਾਂ ਲਾਮਬੰਦ ਹੋਵਾਂਗੇ, ਆਰਗੇਨਾਈਜ਼ਡ ਹੋਵਾਂਗੇ, ਤੇ ਫਿਰ ਆਪਾਂ ਤਿੰਨੋਂ ਹੀ ਪਾਰਟੀਆਂ ਤੇ ਪ੍ਰੀਟੀ ਮੱਚ ਇੱਕੋ ਜਿਹਾ ਦਬਾਅ ਪਾ ਕੇ ਜੋ ਆਪਣੇ ਟੀਚੇ ਹੈਗੇ ਆ, ਆਪਣੇ ਇੰਟਰਸਟ ਹੈਗੇ ਆ, ਉਹਨਾਂ ਦੀ ਪ੍ਰੀਟੀ ਮੱਚ ਰਾਖੀ ਤੇ ਉਹਨਾਂ ਦੀ ਪਹਿਰੇਦਾਰੀ ਤੇ ਉਹਨਾਂ ਦੀ ਵਕਾਲਤ ਕਰਨ ਵਿੱਚ ਆਪਾਂ ਜ਼ਿਆਦਾ ਆਪਾਂ ਸਫਲ ਹੋ ਸਕਾਂਗੇ।
ਜੇ ਆਪਾਂ ਕਿਸੇ ਵੀ ਇੱਕ ਪਾਰਟੀ ਵੱਲ ਝੁਕਾ ਰੱਖ ਕੇ ਜਾਂ ਉਹਨਾਂ ਕੋਲੋਂ ਆਪਾਂ ਉਮੀਦਾਂ ਰੱਖਾਂਗੇ ਗੈਰਾਂ ਕੋਲੋਂ ਵੀ ਇਹ ਸਾਡੇ ਮਸਲੇ ਹੱਲ ਕਰਨਗੇ, ਇਹ ਮੈਨੂੰ ਲੱਗਦਾ ਸਾਡੇ ਵਾਸਤੇ ਇੱਕ ਵਹਿਮ ਹੀ ਹੋਊਗਾ। because we've seen in the past as well, ਭਾਵੇਂ ਹੁਣ ਪੰਜਾਬ ਦੀ ਉਦਾਹਰਨਾਂ ਲੈ ਸਕਦੇ ਜਾਂ ਕੈਨੇਡਾ ਦੀਆਂ ਉਦਾਹਰਨਾਂ ਲੈ ਸਕਦੇ ਆ, ਸਿੱਖ ਸ਼ਕਲ ਵਾਲੇ ਜਾਂ ਸਿੱਖ ਸਰੂਪ ਵਾਲੇ ਜਦੋਂ ਉਹ ਕੁਰਸੀ ਤੇ ਬਹਿ ਜਾਂਦੇ ਆ, ਉਹਨਾਂ ਨੇ ਆਪਣੇ ਜਿਹੜੇ ਮਫਾਦ ਹੈਗੇ ਆ ਜਾਂ ਜੋ ਪਾਰਟੀ ਦੇ ਵਿੱਚ ਜਿਹੜੇ ਉਹਨਾਂ ਦੀ ਤਰੱਕੀ ਜਾਂ ਕੋਈ ਹੋਰ ਲੀਡਰ ਦੀ ਖੁਸ਼ਾਮਦੀ ਕਰਦਿਆਂ ਹੋਇਆਂ, ਤਾਂ ਉਹ ਆਪਣੇ ਕਮਿਊਨਿਟੀ ਦੇ ਜਿਹੜੇ ਇੰਟਰਸਟ ਹੈਗੇ ਆ, ਜੋ ਸਾਡੇ ਜਿਹੜੇ ਮੁੱਦੇ ਹੈਗੇ ਆ, ਉਹਨਾਂ ਨੂੰ ਛਿੱਕੇ ਟੰਗ ਕੇ ਉਹ ਆਪਣੀ ਪਰਸਨਲੀ ਆਪਣੀ ਨਿੱਜੀ ਤਰੱਕੀ ਨੂੰ ਤਰਜੀਹ ਦਿੰਦੇ ਰਹੇ ਆ। So we have to adopt a much more sophisticated political approach. ਵੀ ਜੋ ਆਪਣੇ ਮਸਲੇ ਹੈਗੇ ਉਹਨਾਂ ਦਾ ਹੱਲ ਆਪਣੇ ਤਾਕਤ ਤੇ ਆਪਣੇ ਬਲ ਤੇ ਉਹ ਹੱਲ ਹੋ ਸਕਦੇ ਆ। If we're organized effectively within our community, within ਜਿਹੜੇ ਆਪਣੇ ਸੁਤੰਤਰ ਸੰਸਥਾਵਾਂ ਦੇ ਆਧਾਰ ਤੇ, ਫਿਰ ਆਪਾਂ ਇਸ ਗੱਲ ਨੂੰ ਆਪਾਂ ਅੱਗੇ ਲੈ ਕੇ ਜਾ ਸਕਦੇ ਆ। ਪਰ ਇਸ ਹੀ ਗੱਲ ਤੋਂ ਇੰਡੀਆ ਨੂੰ ਸਭ ਤੋਂ ਵੱਧ ਡਰ ਇਸੇ ਗੱਲ ਦਾ ਹੈਗਾ ਵੀ ਸਿੱਖ ਇੱਕ ਪੋਲੀਟੀਕਲ ਫੋਰਸ ਵਜੋਂ ਤੇ ਇੱਕ ਕਲੈਕਟਿਵ ਵਜੋਂ ਜਦੋਂ ਉਹ ਵਿਚਰਦੇ ਆ, ਭਾਵੇਂ ਜਿਹੜਾ ਆਪਣਾ ਸਮਾਜਿਕ ਪੱਧਰ ਤੇ ਜੋ ਆਪਣਾ ਸੌਫਟ ਪਾਵਰ ਜਾਂ ਜਿਹੜਾ ਆਪਣਾ ਇਨਫਲੂਐਂਸ ਰਹਿੰਦਾ, ਜਾਂ ਪੋਲਿਟਿਕਸ ਜਾਂ ਹੋਰ ਖੇਤਰਾਂ ਦੇ ਵਿੱਚ ਜਿਹੜਾ ਆਪਣਾ ਹਾਰਡ ਪਾਵਰ ਹੈਗਾ, ਉਸ ਚੀਜ਼ ਨੂੰ ਹਿੱਟ ਤੇ ਅੰਡਰਮਾਈਨ ਕਰਨ ਦੀਆਂ ਕੋਸ਼ਿਸ਼ਾਂ ਉਹ ਆਪਾਂ ਰਿਪੋਰਟ ਦੇ ਵਿੱਚ ਤੇ ਸਾਰੀ ਕਮਿਸ਼ਨ ਦੀ ਕਾਰਵਾਈ ਦੇ ਵਿੱਚ ਆਪਾਂ ਦੇਖਿਆ ਵੀ ਦਿਸ ਇਜ਼ the highest priority ਜਿਹੜੇ ਆਪਾਂ ਕਹਿ ਸਕਦੇ ਵੀ ਇੰਡੀਅਨ ਫੋਰਨ ਪਾਲਿਸੀ ਜਾਂ ਉਹਨਾਂ ਦੀ ਜੋ ਵੀ ਐਕਟੀਵਿਟੀ ਵਿਦੇਸ਼ਾਂ ਦੇ ਵਿੱਚ ਹੋ ਰਹੀ ਹੈ। ਬਿਲਕੁਲ ਬਿਲਕੁਲ ਜਿਹੜੀ ਡਿਸਇਨਫੋਰਮੇਸ਼ਨ ਵੀ ਹੈਗੀ ਆ ਵੀ ਉਹ ਵੀ ਜ਼ਿਕਰ ਕਰਦੀ ਹੈ। ਬਿਲਕੁਲ that's one of the most kind of highest priorities ਵੀ ਸਿੱਖਾਂ ਨੂੰ ਡਿਸਇਨਫੋਰਮੇਸ਼ਨ ਰਾਹੀਂ ਉਹਨਾਂ ਨੂੰ ਬਦਨਾਮ ਕਰਕੇ ਉਹਨਾਂ ਨੂੰ ਪਬਲਿਕ ਲਾਈਫ ਤੇ ਪੋਲੀਟੀਕਲ ਲਾਈਫ ਵਿੱਚੋਂ ਬਾਹਰ ਧੱਕ ਦਿੱਤਾ ਜਾਵੇ। ਸੋ ਇਸੇ ਦੀ ਆਪਾਂ ਗੱਲ ਕਰ ਲੈਂਦੇ ਹਾਂ ਹੁਣ ਕਮਿਸ਼ਨ ਦੀ ਰਿਪੋਰਟ ਤੇ ਜੇ ਆਪਾਂ ਵਾਪਸ ਆਉਂਦੇ ਹਾਂ, ਕਮਿਸ਼ਨ ਦੀ ਰਿਪੋਰਟ ਡਿਸਇਨਫੋਰਮੇਸ਼ਨ ਫੋਰਨ ਇੰਟਰਫੀਅਰੈਂਸ ਜਿਹੜੀ ਆ ਇਹਦਾ ਇੱਕ ਪਾਰਟ ਮੰਨਦੀ ਆ, ਤੇ ਕਹਿੰਦੇ ਵੀ ਸਭ ਤੋਂ ਜ਼ਿਆਦਾ ਖਤਰਾ ਕਿਤੇ ਨਾ ਕਿਤੇ ਕੈਨੇਡੀਅਨਸ ਨੂੰ ਇਸ ਚੀਜ਼ ਤੋਂ ਹੈਗਾ ਆ। ਸੋ ਇਹ ਦੱਸੋ ਵੀ ਹੁਣ ਭਾਰਤ ਦੇ ਪੱਖ ਤੋਂ ਕਮਿਸ਼ਨ ਦੀ ਰਿਪੋਰਟ ਕੀ ਆਖਦੀ ਆ ਜਿਹੜੀ ਹੈ ਡਿਸਇਨਫੋਰਮੇਸ਼ਨ ਦੇ ਬਾਬਤ। ਸੋ ਪਹਿਲਾਂ ਥੋੜਾ ਜਿਹਾ ਪਿੱਠ ਭੂਮੀ ਬੰਨਣ ਵਾਸਤੇ ਮੈਂ ਇੱਕ ਗੱਲ ਦੱਸਦਾ ਵਾਂ, ਜਿਹੜੀ ਡਿਸਇਨਫੋਰਮੇਸ਼ਨ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਕਮਿਸ਼ਨ ਨੇ ਇਹ ਗੱਲ ਆਖੀ ਹੈਗੀ ਆ, ਇਟਸ ਇੱਕ ਐਗਜ਼ਿਸਟੈਂਸ਼ੀਅਲ ਥ੍ਰੈਟ ਹੈਗਾ ਜਾਂ ਕ੍ਰਾਈਸਿਸ ਆ ਕੈਨੇਡੀਅਨ ਡੈਮੋਕ੍ਰੇਸੀ ਨੂੰ, ਤੇ ਲਗਭਗ ਆਪਾਂ ਸਾਰੇ ਮੁਲਕਾਂ ਵਿੱਚ ਵੇਖ ਰਹੇ ਹਾਂ ਵੀ ਸੋਸ਼ਲ ਮੀਡੀਆ ਤੇ ਡਿਸਇਨਫੋਰਮੇਸ਼ਨ ਕਿਸ ਤਰੀਕੇ ਨਾਲ ਵਰਤੀ ਜਾਂਦੀ ਹੈ। ਪਰ ਜਦੋਂ ਡਿਸਇਨਫੋਰਮੇਸ਼ਨ ਹੁਣ ਜਦੋਂ ਆਪਾਂ ਇਲੈਕਸ਼ਨਾਂ ਦੀ ਗੱਲ ਕੀਤੀ ਆ, ਉਹਦੇ ਵਿੱਚ ਕਮਿਸ਼ਨ ਨੇ ਸਿੱਧਾ ਆਖ ਦਿੱਤਾ, ਕਿਉਂਕਿ ਸਬੂਤ ਸੀਗੇ, ਬੜੀ ਡਾਇਰੈਕਟ ਐਕਟੀਵਿਟੀ ਸੀਗੀ ਵੀ ਜੋ ਹਿੰਸਕ ਕਾਰਵਾਈਆਂ ਕੈਨੇਡਾ ਦੇ ਵਿੱਚ ਇੰਡੀਆ ਵੱਲੋਂ ਹੋਈਆਂ, ਉਹਨਾਂ ਦੇ ਸਿੱਧੇ ਸਬੂਤ ਹੈਗੇ ਜਿਹੜੇ ਇੰਡੀਆ ਨਾਲ ਉਹਨਾਂ ਨੂੰ ਜਾ ਕੇ ਜੋੜਦੇ ਆ। ਜੋ ਚੋਣਾਂ ਦੇ ਵਿੱਚ ਦਖਲਅੰਦਾਜ਼ੀ ਹੋਈ ਆ, ਉਹਦੇ ਸਿੱਧੇ ਸਬੂਤ ਹੈਗੇ ਜਿਹੜੇ ਸਿੱਧੇ ਕਾਉਂਸਲ ਖਾਨੇ ਦੇ ਜਿਹੜੇ ਅਧਿਕਾਰੀ ਹੈਗੇ ਆ ਉਹਨਾਂ ਨਾਲ ਜਾ ਕੇ ਜੁੜਦੇ ਹੈਗੇ ਆ। ਜਿਹੜੀ ਡਿਸਇਨਫੋਰਮੇਸ਼ਨ ਹੈਗੀ, ਕਿਉਂਕਿ ਉਹ ਮੀਡੀਆ ਰਾਹੀਂ ਹੁੰਦੀ ਆ ਜਾਂ ਸੋਸ਼ਲ ਮੀਡੀਆ ਤੇ ਹੁੰਦੀ ਆ, ਉਹਨੂੰ ਡਾਇਰੈਕਟਲੀ ਕਿਸੇ ਵੀ ਸਟੇਟ ਦੇ ਖਾਤੇ ਪਾਉਣੇ ਜਾਂ ਐਟਰੀਬਿਊਟ ਕਰਨਾ ਉਹ ਬਹੁਤ ਔਖਾ ਪ੍ਰੋਸੈਸ ਹੈਗਾ, ਤੇ ਉਹਦੇ ਕੁਝ ਲੀਗਲ ਤੇ ਕੁਝ ਟੈਕਨੀਕਲ ਜਿਹੜੇ ਪੱਖ ਹੈਗੇ ਆ ਉਹਨਾਂ ਨੂੰ ਸਰਕਾਰ ਨੂੰ ਵਿਚਾਰਨਾ ਪੈਂਦਾ ਹੈ। ਕੈਨੇਡੀਅਨ ਸਰਕਾਰ ਨੇ ਇੱਕ ਪ੍ਰੋਸੈਸ ਬਕਾਇਦਾ ਬਣਾਈ ਹੈਗੀ ਆ ਵੀ ਜਦੋਂ ਉਹ ਡਿਸਇਨਫੋਰਮੇਸ਼ਨ ਮੋਨੀਟਰ ਨੂੰ ਕਰਦੀ ਆ ਤਾਂ ਉਹ ਰੈਪਿਡ ਰਿਸਪੌਂਸ ਮੈਕੈਨਿਜ਼ਮ ਰਾਹੀਂ ਮੋਨੀਟਰ ਕਰਕੇ ਜਿਹੜੀ ਆਪਣੀ ਇੰਟੈਲੀਜੈਂਸ ਏਜੰਸੀ ਜਿਹੜੀ ਕਮਿਊਨੀਕੇਸ਼ਨਸ ਨੂੰ ਵੇਖਦੀ ਆ, ਕੈਨੇਡੀਅਨ ਸਿਕਿਉਰਿਟੀ ਐਸਟੈਬਲਿਸ਼ਮੈਂਟ, ਉਸ ਚੀਜ਼ ਦੀ ਪੜਤਾਲ ਕਰਦੀ ਹੈ ਤੇ ਫਿਰ ਸਾਰੀ ਜਾਣਕਾਰੀ ਗਲੋਬਲ ਅਫੇਅਰਸ ਨੂੰ ਦਿੰਦੀ ਹੈਗੀ ਹੈ ਵੀ ਤੁਸੀਂ ਇਹਦਾ ਅੰਤਮ ਨਿਰਣਾ ਤੁਸੀਂ ਕਰਨਾ ਵੀ ਡਿਸਇਨਫੋਰਮੇਸ਼ਨ ਕਿਹੜੀ ਸਟੇਟ ਵੱਲੋਂ ਕੀਤੀ ਜਾ ਰਹੀ ਹੈ। ਹੁਣ ਤੱਕ ਉਹ ਗਲੋਬਲ ਅਫੇਅਰਸ ਨੇ ਕਿਸੇ ਵੀ ਐਗਜ਼ਾਮਪਲ ਦੇ ਵਿੱਚ ਡਿਸਇਨਫੋਰਮੇਸ਼ਨ ਨੂੰ ਕਿਸੇ ਵੀ ਮੁਲਕ ਦੇ ਖਾਤੇ ਉਹਨਾਂ ਨੇ ਡਾਇਰੈਕਟਲੀ ਪਾਇਆ ਨਹੀਂ, ਰੂਸ ਦੇ ਜਾਂ ਚੀਨ ਦੇ ਜਾਂ ਇੰਡੀਆ ਦੇ, ਕਿਉਂਕਿ ਜਿਹੜਾ ਉਹ ਥ੍ਰੈਸ਼ਹੋਲਡ ਹੈਗਾ ਐਟਰੀਬਿਊਟ ਕਰਨ ਵਾਸਤੇ ਉਹ ਜਿੱਦਾਂ ਹਾਈ ਥ੍ਰੈਸ਼ਹੋਲਡ ਆ। ਸੋ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਚੀਨ ਜਾਂ ਰੂਸ ਜਾਂ ਇੰਡੀਆ ਨੇ ਡਿਸਇਨਫੋਰਮੇਸ਼ਨ ਫੈਲਾਈ ਨਹੀਂ, ਉਹ ਇੰਨਾ ਕਿਹਾ ਵੀ ਉਹ ਡਾਇਰੈਕਟਲੀ ਸਰਕਾਰ ਵੱਲੋਂ ਉਹਨਾਂ ਨੇ ਬਕਾਇਦਾ ਉਸ ਚੀਜ਼ ਨੂੰ ਪਬਲਿਕਲੀ ਐਟਰੀਬਿਊਟ ਨਹੀਂ ਕੀਤਾ। ਇਸ ਦੇ ਬਾਵਜੂਦ ਜਿਹੜੀ ਕਮਿਸ਼ਨਰ ਦੀ ਰਿਪੋਰਟ ਆ, ਉਹਨਾਂ ਨੇ ਇਹ ਗੱਲ ਆਖੀ ਹੈਗੀ ਹੈ ਵੀ ਇੰਡੀਆ ਇਜ਼ ਕਮਿਟਡ ਟੂ ਇਨਕਰੀਸਿੰਗ ਇਟਸ ਸਾਈਬਰ ਕੈਪੇਬਿਲਿਟੀਜ਼, ਵੀ ਜਿਹੜੀ ਇੰਡੀਆ ਦਾ ਜਿਹੜਾ ਤਕਨੀਕੀ ਜਿਹੜੀ ਸਮਰੱਥਾ ਹੈਗੀ ਆ ਉਹ ਵਧਾਉਣ ਤੇ ਬਿਲਕੁਲ ਵਚਨਬੱਧ ਹੈਗੀ ਆ, ਤੇ ਜਿਹੜੀ ਡਿਸਇਨਫੋਰਮੇਸ਼ਨ ਹੈਗੀ ਆ ਉਹ ਇੰਡੀਆ ਦਾ ਇੱਕ ਅਹਿਮ ਤੇ ਕਹਿ ਸਕਦੇ ਹਾਂ ਇਟਸ ਵਨ ਆਫ देयर ਪ੍ਰਾਇਮਰੀ ਟੈਕਟਿਕਸ ਆਫ ਫੋਰਨ ਇੰਟਰਫੇਰੈਂਸ। ਸੋ ਇਹ ਗੱਲ ਕਮਿਸ਼ਨ ਨੇ ਸਪਸ਼ਟ ਕਿਹਾ ਇੰਡੀਆ ਡਿਸਇਨਫੋਰਮੇਸ਼ਨ ਕਰ ਰਿਹਾ।
ਤੇ ਉਹਦੇ ਨਾਲ ਗੋਇੰਗ ਬਿਯੋਂਡ ਡਿਸਇਨਫੋਰਮੇਸ਼ਨ ਉਹਨਾਂ ਨੇ ਇੱਕ ਨਵੀਂ ਗੱਲ ਆਖੀ ਹੈਗੀ ਆ ਵੀ ਕੈਨੇਡੀਅਨ ਇੰਟੈਲੀਜੈਂਸ ਕੋਲ ਜਾਣਕਾਰੀ ਹੈਗੀ ਆ ਵੀ ਇੰਡੀਆ ਇਜ਼ ਐਂਗੇਜਿੰਗ ਇਨ ਕੋਗਨੀਟਿਵ ਵਾਰਫੇਅਰ। ਕੋਗਨੀਟਿਵ ਵਾਰਫੇਅਰ ਬਹੁਤ ਆਪਾਂ ਨਵਾਂ ਸ਼ਬਦ ਹੈਗਾ ਪਰ ਬਹੁਤ ਥੋੜਾ ਖਤਰਨਾਕ। ਸਮਝਾਓ ਕੀ ਚੀਜ਼ ਹੁੰਦੀ ਹੈ। ਸੋ ਜਿਹੜੀ ਡਿਸਇਨਫੋਰਮੇਸ਼ਨ ਹੈਗੀ ਆ, ਡਿਸਇਨਫੋਰਮੇਸ਼ਨ ਬਹੁਤ ਸਿੰਪਲ ਗੱਲ ਹੈਗੀ, ਸਿੱਧੀ ਗੱਲ ਹੈਗੀ ਵੀ ਸਰਕਾਰ ਨੇ ਗਲਤ ਜਾਣਕਾਰੀ ਫੈਲਾਉਣੀ, ਝੂਠ ਫੈਲਾਤਾ, ਕਿਸੇ ਵੀ ਚੀਜ਼ ਪ੍ਰਤੀ ਝੂਠ ਫੈਲਾਤਾ। ਜਿਹੜੀ ਕੋਗਨੀਟਿਵ ਵਾਰਫੇਅਰ ਆ ਉਹ ਇੱਕ ਜੰਗ ਦਾ ਇੱਕ ਨਵਾਂ ਪੈਂਤੜਾ, ਉਹ ਇੱਕ ਨਵਾਂ ਉਹਦਾ ਰੂਪ ਹੈਗਾ, ਖਾਸ ਕਰਕੇ ਅੱਜ ਦੇ ਡਿਜੀਟਲ ਜ਼ਮਾਨੇ ਦੇ ਵਿੱਚ। ਉਹ ਸੀਸਿਸ ਦੇ ਡਾਕੂਮੈਂਟਸ ਮੁਤਾਬਿਕ ਕੋਗਨੀਟਿਵ ਵਾਰਫੇਅਰ ਇੰਟਰਨੈਟ ਟੈਕਨੋਲੋਜੀ ਤੇ ਸੋਸ਼ਲ ਮੀਡੀਆ ਤੇ ਨਿਊਰੋ ਸਾਇੰਸ ਜਿਹੜਾ ਦਿਮਾਗ ਦਾ ਵਿਗਿਆਨ ਹੈਗਾ ਉਹਦੀ ਵਰਤੋਂ ਕਰਕੇ ਸਾਰਿਆਂ ਦਾ pretty much ਰਲੇਵਾਂ ਕਰਕੇ ਇੱਕ ਨਵਾਂ ਜੰਗੀ ਹਥਿਆਰ ਹੈਗਾ ਜਿਹਦੇ ਰਾਹੀਂ ਉਹ ਲੋਕਾਂ ਦਾ ਸਮੂਹਕ ਰੂਪ ਦੇ ਵਿੱਚ ਉਹਨਾਂ ਦੀ ਜਿਹੜੀ ਦੁਨੀਆ ਨੂੰ ਦੇਖਣ ਦਾ ਨਜ਼ਰੀਆ, ਉਹਦੀ ਪਰਸੈਪਸ਼ਨ, ਉਹਨਾਂ ਦੀ ਫੈਸਲੇ ਲੈਣ ਦੀ ਸਮਰੱਥਾ ਤੇ ਉਹਨਾਂ ਦੇ ਵਿਹਾਰ ਤੇ ਉਹਨਾਂ ਦੇ ਬਿਹੇਵੀਅਰ ਨੂੰ ਕਾਬੂ ਕਰਕੇ ਪ੍ਰਭਾਵਿਤ ਕਰਨਾ। ਇਹ ਡਿਸਇਨਫੋਰਮੇਸ਼ਨ ਤੋਂ ਕਿੰਨੇ ਹਾਊ ਇਟਸ ਦੈਟ ਮਚ ਮੋਰ ਡੇਂਜਰਸ, ਕਿੰਨੀ ਖਤਰਨਾਕ ਗੱਲ ਹੈਗੀ ਆ ਵੀ ਇਹ ਸਿਰਫ ਗਲਤ ਜਾਣਕਾਰੀ ਫੈਲਾਉਣ ਤੱਕ ਇੰਡੀਆ ਸੀਮਤ ਨਹੀਂ ਹੈ ਕਿ ਇਸ ਗੱਲ ਕਮਿਸ਼ਨਰ ਨੇ ਆਪਣੀ ਰਿਪੋਰਟ ਦੇ ਵਿੱਚ ਛਾਪੀ ਹੈਗੀ ਆ that India is targeting Canada with cognitive warfare to amplify Indian ਪੱਖੀ ਬ੍ਰਿਤਾਂਤ ਘੜਨ ਵਾਸਤੇ ਤੇ ਖਾਲਿਸਤਾਨ ਵਿਰੋਧੀ ਜਿਹੜਾ ਬ੍ਰਿਤਾਂਤ ਹੈ ਕਿ ਉਹਨੂੰ ਘੜਨ ਵਾਸਤੇ ਉਹ cognitive warfare ਦੀ ਵਰਤੋਂ ਕਰ ਰਿਹਾ। ਮੈਂ ਜੇ ਸਿੱਧ ਪਦਰੀ ਦੇ ਵਿੱਚ ਪ੍ਰਭਜੋਤ ਜੇ ਆਖਾਂ ਵੀ ਜਿੱਦਾਂ ਅਕਸਰ ਇਹ ਆਪਾਂ ਇੱਕ ਇਨਫੀਰੀਅਰ ਕੰਪਲੈਕਸ ਸਾਰਿਆਂ ਨੇ ਸੁਣਿਆ ਹੋਣਾ ਵੀ ਆਪਣੇ ਆਪ ਨੂੰ ਨੀਚ ਜਿਹੜਾ ਉਹ ਮੰਨੀ ਜਾਣਾ। ਸੋ ਭਾਰਤੀ ਸਟੇਟ ਦਾ ਕਿਤੇ ਨਾ ਕਿਤੇ ਜ਼ੋਰ ਲੱਗਾ ਵੀ ਜਿਹੜੇ ਸਿੱਖ ਆ ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਾਂ ਆਪਣੇ ਇਸ ਸੰਘਰਸ਼ ਨੂੰ ਨੀਚ ਅੱਖ ਦੇ ਨਾਲ ਦੇਖ ਕੇ ਇਸ ਤੋਂ ਟੁੱਟ ਕੇ ਭਾਰਤ ਦੇ ਨਾਲ ਜੁੜ ਜਾਣ। ਸੋ ਇਹ ਮਿਲਾਂ ਦਾ ਸਭ ਤੋਂ ਸਰਲ ਸ਼ਬਦਾਂ 'ਚ ਇਸ ਹਿਸਾਬ ਦੇ ਨਾਲ ਮਿਲਾਂ ਦਾ ਸਮਝਾਇਆ ਜਾ ਸਕਦਾ ਆ ਵੀ ਸਾਂਝੇ ਤੌਰ ਦੇ ਉੱਤੇ, ਸਮਾਜਿਕ ਤੌਰ ਦੇ ਉੱਤੇ, ਭਾਈਚਾਰਕ ਤੌਰ ਦੇ ਉੱਤੇ ਸਿੱਖਾਂ ਦੀ ਸਮਝ ਦੇ ਵਿੱਚ ਇਹ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸੋ ਇਹ ਸਿਰਫ ਉਹਨੂੰ ਭੰਬਲ ਭੂਸੇ 'ਚ ਜਾਂ ਉਹਨੂੰ ਭਰਮਾਉਣ ਵਾਸਤੇ ਨਹੀਂ ਹੈਗਾ, ਉਹਨਾਂ ਸਾਡੇ ਦਿਮਾਗਾਂ ਤੇ ਸਾਰੇ ਕੈਨੇਡੀਅਨ ਦੇ ਦਿਮਾਗਾਂ ਤੇ ਕਾਬੂ ਪਾ ਕੇ ਜੋ ਗੱਲ ਇੰਡੀਆ ਚਾਹੁੰਦੀ ਆ ਵੀ ਉਹੀ ਗੱਲ ਇਹਨਾਂ ਦੇ ਦਿਮਾਗ 'ਚ ਪਾਉਣੀ ਹੈਗੀ ਆ ਵੀ ਇਹੀ ਗੱਲ ਜਚਾ ਕੇ ਇਹਦੇ ਆਧਾਰ ਤੇ ਇਹਨਾਂ ਦੇ ਅਗਲੀ ਸਟੈਪ ਉਹਨਾਂ ਦੇ ਕਰਵਾਉਣੇ ਵੀ ਸਾਨੂੰ ਫਿਰ ਅਗਲੀ ਉਹਨਾਂ ਦਾ ਮਤਲਬ ਇਹ ਆ ਵੀ ਸਾਨੂੰ ਬਾਅਦ ਦੇ ਵਿੱਚ ਝੂਠ ਨਾ ਜਿਹੜਾ ਬੋਲਣਾ ਪਵੇ, ਬ੍ਰਿਤਾਂਤ ਹੀ ਇਦਾਂ ਦੇ ਦਿਮਾਗ 'ਚ ਪੱਕਾ ਘੜ ਦੋ ਵੀ ਇਹ ਆਪਣੇ ਆਪ ਹੀ ਜਿਹੜੇ ਇਸ ਚੀਜ਼ ਦੇ ਉਲਟ ਜਿਹੜੇ ਇਹੀ ਗੱਲ ਇਹਨਾਂ ਨੂੰ ਸੱਚ ਲੱਗਦੀ ਹੋਵੇ ਤੇ ਇਸ ਝੂਠੇ ਸੱਚ ਦੇ ਆਧਾਰ ਤੇ ਉਹ ਆਪਣੀ ਅਗਲੀ ਐਕਟੀਵਿਟੀ ਜਾਂ ਰਿਸਪੌਂਸ ਕਰਨ। ਇਹ ਬਹੁਤ ਜ਼ਿਆਦਾ ਖਤਰਨਾਕ, ਇਹ ਬਹੁਤ ਡੇਂਜਰਸ ਜਿਹੜੀ ਇੱਕ ਚੀਜ਼ ਹੈਗੀ ਆ। ਸੋ ਐਜ਼ ਅ ਸਿੱਖ ਆਪਾਂ ਨੂੰ ਫਿਰ ਜਾਂ ਜਿਹੜੇ ਸੰਘਰਸ਼ ਦੇ ਵਿੱਚ ਲੱਗੇ ਆ ਜਾਂ ਕਹਿ ਲਓ ਵੀ ਜਿਹੜੇ ਦੁਵਿਧਾ 'ਚ ਹੁੰਦੇ ਆ, ਲਾਈਨ ਦੇ ਉੱਤੇ ਹੁੰਦੇ ਆ ਵੀ ਇੱਧਰ ਆ ਕਿ ਮੈਂ ਉੱਧਰ ਆ, ਉਹਨਾਂ ਦੇ ਲਈ ਫਿਰ ਬੜਾ ਔਖਾ ਵਕਤ ਆ। ਡੈਫੀਨਿਟਲੀ। ਸੋ ਇਸੇ ਕਰਕੇ ਜਿਹੜੀ ਹੁਣ ਸੋਸ਼ਲ ਮੀਡੀਆ ਦੀ ਵਰਤੋਂ ਜਾਂ ਆਨਲਾਈਨ ਸਪੇਸ ਦੀ ਵਰਤੋਂ ਜਿਹੜੀ ਹੈਗੀ ਆ ਉਹ ਬਹੁਤ ਸੰਜਮ ਤੇ ਠਰਮੇ ਦੇ ਨਾਲ ਸਾਨੂੰ ਵਰਤਣ ਦੀ ਲੋੜ ਹੈਗੀ ਆ। ਤੇ ਜਿਹੜਾ ਆਪਣਾ ਗੁਰੂ ਸਾਹਿਬ ਵੱਲੋਂ ਬਖਸ਼ਿਆ ਜਿਹੜੀ ਸੰਸਥਾਵਾਂ ਹੈਗੀਆਂ, ਜਿਹੜੀ ਆਪਣੀ ਪਰੰਪਰਾ ਹੈਗੀ ਆ, ਜਿਹੜੀ ਸੰਗਤ ਰੂਪ ਹੋ ਕਰਕੇ ਜਦੋਂ ਆਪਾਂ ਨਾਮ ਬਾਣੀ ਦਾ ਅਭਿਆਸ ਕਰਦੇ ਆ, ਜੋ ਆਪਣੇ ਰਾਜਸੀ ਹਾਲਾਤਾਂ ਦਾ ਜਿਹੜੇ ਸਮੀਕਰਨਾਂ ਦੇ ਬਾਰੇ ਆਪਾਂ ਵਿਚਾਰ ਕਰਨੀ ਹੈਗੀ, ਮੁਲਾਂਕਣ ਕਰਨਾ ਆ ਤੇ ਗਾਂ ਜਿਹੜਾ ਆਪਣੇ ਭਵਿੱਖ ਦੇ ਜਿਹੜੇ ਅਗਲੇ ਕਾਰਜ ਤੈਅ ਕਰਨੇ ਆ ਉਹ ਜਿਹੜੀ ਇਨ ਪਰਸਨ ਸੰਗਤ ਰੂਪ ਦੇ ਵਿੱਚ ਹੀ ਆਪਾਂ ਉਸ ਸੋਸ਼ਲ ਮੀਡੀਆ ਦਾ ਜਿਹੜਾ ਕੰਟਰੋਲ ਹੈਗਾ ਉਸ ਤੋਂ ਬਚ ਕੇ ਆਪਾਂ ਸੁਤੰਤਰ ਤੌਰ ਤੇ ਆਪਣਾ ਅਗਲੇ ਕਦਮ ਆਪਾਂ ਪੜ ਸਕਾਂਗੇ। ਜੀ। ਸੋ ਹੁਣ ਰਿਪੋਰਟ ਦੀ ਆਪਾਂ ਅਗਲੇ ਹਿੱਸੇ ਦੇ ਵਿੱਚ ਪ੍ਰਭਜੋਤ ਸਿੰਘ ਆਉਂਦੇ ਆ। ਵਾਇਲੈਂਸ ਜਿਹੜਾ ਰਿਪਰੈਸ਼ਨ ਦਾ, ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਫੋਰਨ ਇੰਟਰਫੇਰੈਂਸ ਦਾ ਇੱਕ ਹੋਰ ਅੰਗ ਹੈਗਾ, ਇੱਕ ਹੋਰ ਰੂਪ ਹੈਗਾ ਆ ਜਿਸ ਦੇ ਵਿੱਚ ਆਪਾਂ ਦੇਖਿਆ ਵੀ ਅਸੈਸੀਨੇਸ਼ਨ ਅਟੈਂਪਟਸ ਤੋਂ ਲੈ ਕੇ ਸ਼ਹਾਦਤਾਂ ਵੀ ਜਿਹੜੀਆਂ ਹੋਈਆਂ, ਭਾਈ ਨਿੱਜਰ ਹੋਣਾ ਦੀ ਜਿਹੜੀ ਸ਼ਹਾਦਤ ਉਸ ਦੇ ਵਿੱਚ ਹੁੰਦੀ ਆ। ਇਸ ਬਾਰੇ ਅਸੈਸੀਨੇਸ਼ਨ ਬਾਰੇ ਕੀ ਰਿਪੋਰਟ ਜਿਹੜੀ ਉਹ ਆਖਦੀ ਆ, ਫਿਰ ਅੱਗੇ ਜਾ ਕੇ ਗੱਲ ਕਰਾਂਗੇ ਵੀ ਕਿਹੜੀ ਗੱਲ ਨੂੰ ਜਿਹੜਾ ਇਸ ਦੇ ਉਲਟ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਜੀ। ਸੋ ਜਦੋਂ ਕਮਿਸ਼ਨਰ ਨੇ ਇਹ ਹਿੰਸਾ ਦੀ ਗੱਲ ਕੀਤੀ ਆ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕੀਤੀ ਆ, ਉਹਦੀ ਜਦੋਂ ਪਹਿਲੀ ਲਾਈਨ ਪੜ੍ਹਦੇ ਆ ਤਾਂ ਕਮਿਸ਼ਨਰ ਨੇ ਸਿੱਧੇ ਸ਼ਬਦਾਂ ਦੇ ਵਿੱਚ ਆਖਿਆ ਵੀ ਜਦੋਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੁੰਦੀ ਆ ਤਾਂ ਉਹ ਇੰਡੀਅਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਨਿਸ਼ਾਨੇ ਤੇ ਜਿਹੜੇ ਕੈਨੇਡਾ ਦੇ ਵਿੱਚ ਵਸ ਰਹੇ 8 ਲੱਖ ਸਿੱਖ ਹੈਗੇ ਆ ਉਹ ਸਾਰੇ ਦੇ ਸਾਰੇ ਇੰਡੀਆ ਦੇ ਨਿਸ਼ਾਨੇ ਤੇ ਹੈਗੇ ਆ। ਇਹ ਸਿਰਫ ਕੁਝ ਵਿਅਕਤੀਆਂ ਜਾਂ ਜਥੇਬੰਦੀਆਂ ਜਾਂ ਕੁਝ ਰਾਜਸੀ ਵਿਚਾਰਾਂ ਵਾਲੇ ਤੱਕ ਨਹੀਂ ਸੀਮਤ ਹੈਗਾ ਵੀ ਇਹਨਾਂ ਨੇ ਸਾਰੇ ਸਮੁੱਚਤਾ ਦੇ ਵਿੱਚ ਸਿੱਖਾਂ ਨੂੰ ਟਾਰਗੇਟ ਕਰਕੇ ਹਿੰਸਾ ਵਰਾ ਰਿਹਾ, ਇੰਟੀਮੀਡੇਸ਼ਨ ਕਰ ਰਿਹਾ
ਧਮਕੀਆਂ ਦੇ ਰਹੇ ਆ, ਉਹ ਜਿਹੜੀ ਮੋਨੀਟਰਿੰਗ ਸਰਵੇਲੈਂਸ ਕਰ ਰਹੇ ਆ, ਤੇ ਕੋਅਰਜਨ, ਜਿਵੇਂ ਤੁਸੀਂ ਵੀਜ਼ੇ ਦੀ ਐਗਜ਼ਾਮਪਲ ਦਿੱਤੀ ਹੈਗੀ ਆ, ਉਸ ਤਰੀਕੇ ਨਾਲ pretty much ਸਮੂਹ ਕਮਿਊਨਿਟੀ ਨੂੰ ਟਾਰਗੇਟ ਕਰਕੇ ਉਹ ਜਿਹੜਾ ਆਪਣਾ ਵਿਹਾਰ ਹੈਗਾ, ਜੋ ਆਪਣੇ ਸੰਸਥਾਵਾਂ ਹੈਗੀਆਂ, ਜੋ ਆਪਣਾ ਜਿਹੜਾ ਅਮਲ ਹੈਗਾ, ਆਪਣੀ ਸੰਘਰਸ਼ ਪ੍ਰਤੀ ਜੋ ਆਪਣੀ ਸਰਗਰਮੀ ਹੈਗੀ ਆ, ਉਹਨੂੰ ਕੰਟਰੋਲ ਕਰਕੇ ਉਹਨੂੰ ਰਿਸਟ੍ਰਿਕਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ। ਤੇ ਨਾਲ ਜਿਹੜੀ ਹੁਣ ਜਦੋਂ ਆਪਾਂ ਅਸੈਸੀਨੇਸ਼ਨਸ ਦੀ ਗੱਲ ਆਪਾਂ ਜ਼ਰੂਰ ਕਰ ਲੈਣੇ, ਕਿਉਂਕਿ ਉਹ ਸਭ ਤੋਂ ਪ੍ਰਤੱਖ ਉਦਾਹਰਨ ਸੀਗੀ, ਬਹੁਤ ਜ਼ਿਆਦਾ that was the highlight of international media for a very long time। ਬਿਲਕੁਲ। ਜਦੋਂ ਅਕਤੂਬਰ ਦੇ ਵਿੱਚ ਪਿਛਲੇ ਲੰਘੇ ਸਾਲ ਜਦੋਂ RCMP ਨੇ ਆਪਣੀ ਪ੍ਰੈਸ ਕਾਨਫਰੰਸ ਫਿਰ ਕੀਤੀ ਸੀਗੀ ਵੀ ਇਹ ਇੰਡੀਆ ਅਸੈਸੀਨੇਸ਼ਨਸ ਤੋਂ ਵੀ ਹੁਣ ਲੰਘ ਕੇ ਉਹ ਇੱਕ ਸਮੁੱਚੇ ਰੂਪ ਦੇ ਵਿੱਚ ਸਾਰੇ ਕੈਨੇਡਾ ਦੇ ਵਿੱਚ ਇਹੋ ਜਿਹੀ ਹਿੰਸਕ ਕਾਰਵਾਈਆਂ ਆਮ ਸੰਗਤ, ਆਮ ਲੋਕਾਂ, ਆਮ ਸਿੱਖਾਂ ਨੂੰ ਵੀ ਟਾਰਗੇਟ ਕਰਕੇ, ਉਹ ਭਾਵੇਂ ਆਰਸਨਸ ਦੀ ਐਗਜ਼ਾਮਪਲ ਲੈ ਲਓ, ਉਹ ਜਿਹੜੀ ਐਕਸਟੋਰਸ਼ਨਸ ਤੇ ਫਰੋਤੀਆਂ ਲੈਣ ਵਾਲਾ ਜਿਹੜਾ ਸਿਲਸਿਲਾ ਚੱਲ ਰਿਹਾ ਸੀਗਾ, ਉਹ ਸਾਰੀਆਂ ਗੱਲਾਂ ਨੂੰ pretty much RCMP ਨੇ ਇਸ ਗੱਲ ਦਾ ਖੁਲਾਸਾ ਕੀਤਾ ਵੀ ਇਹ ਵੀ ਇੰਡੀਅਨ ਦੇ ਕੌਂਸੂਲੇਟਸ ਵੱਲੋਂ ਹੀ ਇਹ pretty much ਡਾਇਰੈਕਟ ਕੀਤਾ ਜਾ ਰਿਹਾ ਵੀ ਕੌਂਸੂਲੇਟ ਇਨਫੋਰਮੇਸ਼ਨ ਤੇ ਮੋਨੀਟਰਿੰਗ ਕਰ ਰਿਹਾ ਕਮਿਊਨਿਟੀ ਨੂੰ, ਉਹ ਫਿਰ ਕੌਂਸੂਲੇਟ ਸਾਰੀ ਜਾਣਕਾਰੀ ਇੰਡੀਆ ਅਮਿਤ ਸ਼ਾਹ ਵਰਗਿਆਂ ਕੋਲ ਪਹੁੰਚਾ ਕੇ, ਅਮਿਤ ਸ਼ਾਹ ਤੇ ਜਿਹੜੀ ਹੋਮ ਮਿਨਿਸਟਰੀ, ਜਿਹੜੀ ਇੰਡੀਅਨ ਇੰਟੈਲੀਜੈਂਸ ਏਜੰਸੀਜ਼ ਹੈਗੀਆਂ, ਉਹੀ ਇਹ ਸਾਰੀ ਵਾਇਲੈਂਸ ਚਲਾ ਰਹੀਆਂ। ਉਹ ਜਦੋਂ ਖੁਲਾਸਾ ਹੋਇਆ ਸੀਗਾ, ਜਿਵੇਂ ਹੁਣ ਸਤੰਬਰ ਦੇ ਵਿੱਚ ਜਦੋਂ ਟਰੂਡੋ ਨੇ ਅਨਾਉਂਸਮੈਂਟ ਕੀਤੀ ਸੀਗੀ ਵੀ ਭਾਈ ਹਰਦੀਪ ਸਿੰਘ ਨੂੰ ਸ਼ਹੀਦ ਕਰਨ ਵਿੱਚ ਇੰਡੀਆ ਦਾ ਹੱਥ ਆ, ਉਸ ਤੋਂ ਬਾਅਦ ਇੰਡੀਆ ਨੇ ਡਿਸਇਨਫੋਰਮੇਸ਼ਨ ਕੈਂਪੇਨ ਚਲਾਈ ਸੀਗੀ, ਉਹ pretty much ਉਹਦੀ ਕ੍ਰੈਡੀਬਿਲਿਟੀ ਨੂੰ, ਭਰੋਸੇਯੋਗਤਾ ਤੇ pretty much ਸਵਾਲੇ ਚਿੰਨ੍ਹ ਲਗਾਉਣ ਵਾਸਤੇ ਕੋਸ਼ਿਸ਼ਾਂ ਕੀਤੀਆਂ। pretty much ਅਕਤੂਬਰ ਦੇ ਵਿੱਚ ਜਦੋਂ RCMP ਨੇ ਖੁਲਾਸਾ ਕੀਤਾ, ਦੁਬਾਰਾ ਉਹਨਾਂ ਨੇ ਉਸੇ ਤਰ੍ਹਾਂ ਤੇ ਡਿਸਇਨਫੋਰਮੇਸ਼ਨ ਤੇ ਉਹ pretty much ਅਟੈਕ ਕਰਨ ਲੱਗ ਗਏ ਵੀ ਕੈਨੇਡੀਅਨ ਸਰਕਾਰ ਜਾਂ ਜਿਹੜੀ ਲਿਬਰਲ ਪਾਰਟੀ ਹੈਗੀ ਆ, ਉਹ ਆਪਣੀ ਰਾਜਸੀ ਮਫਾਦਾਂ ਵਾਸਤੇ ਇਹੋ ਜਿਹੇ ਦੋਸ਼ ਇੰਡੀਆ ਤੇ ਲਾ ਰਹੇ ਆ। ਇਹ ਜਿਹੜੀ ਬਹੁਤ ਅਹਿਮ ਗੱਲ ਹੈਗੀ ਵੀ ਜਿਹੜੀ ਕਮਿਸ਼ਨਰ ਹੈਗੀ ਆ ਜਸਟਿਸ ਹੋਗ, ਉਹ ਇੱਕ ਸਿਟਿੰਗ ਜੱਜ ਹੈਗੀ ਆ ਕੁਬੈਕ ਦੇ ਵਿੱਚ, ਜਿਹਦਾ ਪੋਲੀਟੀਕਲ ਪ੍ਰੋਸੈਸ ਦੇ ਨਾਲ ਕੋਈ ਲੈਣ ਦੇਣ ਨਹੀਂ ਹੈਗਾ, ਤੇ ਉਹਨਾਂ ਨੇ pretty much ਬਿਲਕੁਲ ਇੱਕ ਇੰਡੀਪੈਂਡੈਂਟ ਨਿਰਪੱਖ ਜਾਂਚ ਦਾ ਜਿਹੜਾ ਸਾਰਾ ਢਾਂਚਾ ਬਣਿਆ ਸੀਗਾ, ਉਹ ਲੀਗਲ ਅਫੀਸ਼ੀਅਲਸ, ਇਨਵੈਸਟੀਗੇਟਿੰਗ ਆਫੀਸਰਸ, ਪੂਰੀ ਦੀ ਪੂਰੀ ਟੀਮ ਸੀਗੀ ਜਿਨ੍ਹਾਂ ਨੇ ਸਾਰੀ ਐਵੀਡੈਂਸ ਦੇਖੀ ਹੈ। ਤੇ ਜਿਹੜੀ ਵੀ ਉਹਨਾਂ ਦੀ ਟੀਮ ਸੀਗੀ, ਉਹਨਾਂ ਦੀ ਹਾਈਐਸਟ ਲੈਵਲ ਸਿਕਿਉਰਿਟੀ ਕਲੀਅਰੈਂਸ ਵੀ ਸੀ, ਕਿਉਂਕਿ ਜੋ ਇਨਫੋਰਮੇਸ਼ਨ ਜਨਤਕ ਕੀਤਾ ਜਾ ਰਿਹਾ ਜਾਂ ਕਮਿਸ਼ਨ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਸੀਗਾ, that was just the public information। ਜਿੰਨੇ ਵੀ ਕਲਾਸੀਫਾਈਡ ਡਾਕੂਮੈਂਟਸ ਤੇ ਕਲਾਸੀਫਾਈਡ ਐਵੀਡੈਂਸ ਸੀ ਇੰਟੈਲੀਜੈਂਸ ਏਜੰਸੀਜ਼ ਕੋਲ, ਉਹ ਸਾਰੀ ਜਾਣਕਾਰੀ ਤੱਕ ਕਮਿਸ਼ਨਰ ਤੇ ਕਮਿਸ਼ਨਰ ਦੀ ਟੀਮ ਦੀ ਪਹੁੰਚ ਸੀਗੀ। ਸੋ ਜਦੋਂ ਅਸੈਸੀਨੇਸ਼ਨਸ ਦੀ ਗੱਲ ਹੁੰਦੀ ਆ ਤੇ ਜੋ RCMP ਵੱਲੋਂ ਅਕਤੂਬਰ ਦੇ ਵਿੱਚ ਖੁਲਾਸਾ ਹੋਇਆ, ਉਹਦੇ ਬਾਰੇ ਲਿਖਦੇ ਆ ਜਸਟਿਸ ਹੋਗ ਨੇ ਇਹ ਗੱਲ ਲਿਖੀ ਆ ਵੀ ਜੋ RCMP ਵੱਲੋਂ ਖੁਲਾਸੇ ਹੋਏ ਆ, ਜੋ ਪ੍ਰਧਾਨ ਮੰਤਰੀ ਤੇ ਸਰਕਾਰ ਵੱਲੋਂ ਵਾਇਲੈਂਸ ਬਾਰੇ ਕਿਹਾ ਜਾ ਰਿਹਾ, ਉਹ ਸਾਰਾ ਕੁਝ ਕਲਾਸੀਫਾਈਡ ਐਵੀਡੈਂਸ ਦੇ ਹਿਸਾਬ ਨਾਲ ਜਾਂ ਉਸ ਦੇ ਆਧਾਰ ਤੇ ਹੀ ਉਹਨਾਂ ਨੇ ਸਾਰੀ ਗੱਲ ਕੀਤੀ ਹੈ, ਕਿਉਂਕਿ ਉਹਨਾਂ ਨੇ ਖੁਦ ਉਹ ਸਾਰੀ ਐਵੀਡੈਂਸ ਨੂੰ ਉਹਨਾਂ ਨੇ ਦੇਖਿਆ, ਪੜ੍ਹਿਆ, ਰਿਵਿਊ ਕੀਤਾ। ਸੋ ਅਗੇਨ ਵੀ ਹੈਵ ਐਨ ਇੰਡੀਪੈਂਡੈਂਟ ਮੈਕੈਨਿਜ਼ਮ ਜਿਹਦਾ ਆਪਾਂ ਕੋਈ ਵੀ ਦੋਸ਼ ਲਾ ਨਹੀਂ ਸਕਦਾ ਵੀ ਇਹ ਕੋਈ ਪੋਲੀਟੀਕਲ ਗੇਮ ਸੀ ਜਾਂ ਕੋਈ ਪੋਲੀਟੀਕਲ ਇੰਟਰਸਟ ਸੀ, ਕਿਉਂਕਿ ਨਾ ਇਹ ਉਹ ਪੋਲੀਟੀਸ਼ੀਅਨ ਹੈਗੀ ਆ, ਨਾ ਕਿਸੇ ਪਾਰਟੀ ਨਾਲ ਜੁੜੀ ਹੈਗੀ ਆ। ਇੱਕ ਲੀਗਲ ਮੈਕੈਨਿਜ਼ਮ ਰਾਹੀਂ ਸਾਰੀ ਐਵੀਡੈਂਸ ਨੂੰ ਰਿਵਿਊ ਕਰਕੇ ਕਮਿਸ਼ਨਰ ਵੀ ਇਸ ਸਿੱਟੇ ਤੇ ਪਹੁੰਚੀ ਹੈਗੀ ਆ ਵੀ ਇੰਡੀਆ ਦਾ ਡੈਫੀਨਿਟਲੀ ਇੰਨੀਆਂ ਸਾਰੀਆਂ ਹਿੰਸਕ ਕਾਰਵਾਈਆਂ ਦੇ ਪਿੱਛੇ ਉਹਨਾਂ ਦਾ ਹੱਥ ਆ। ਪਰ ਇਹਦੇ ਨਾਲ ਡੈਫੀਨਿਟਲੀ ਜਿਹੜਾ ਉਹਦਾ ਦੂਜਾ ਪੱਖ ਹੈਗਾ, ਉਹਦੇ ਬਾਰੇ ਵੀ ਸਾਨੂੰ ਗੱਲ ਕਰਨ ਦੀ ਲੋੜ ਹੈਗੀ ਆ ਵੀ ਇਹ ਜਿਹੜੀ ਕਮਿਸ਼ਨ ਸੀਗੀ, ਕਿਉਂਕਿ ਦਾਇਰਾ ਸਿਰਫ ਚੋਣਾਂ ਤੱਕ ਸੀ, ਇਹ ਗੱਲ ਲਿਖਦੀ ਆ ਵੀ ਆਪਾਂ ਸਿਰਫ ਉੱਪਰਲੀਆਂ ਗੱਲਾਂ ਹੀ ਕਰ ਸਕਦੇ ਇਸ ਕਮਿਸ਼ਨ ਦੇ ਵਿੱਚ, ਕਿਉਂਕਿ ਜਿਹੜਾ ਮੈਂਡੇਟ ਸੀਗਾ ਉਹ ਚੋਣਾਂ ਤੱਕ ਹੀ ਸੀਮਿਤ ਸੀ। ਪਰ ਸਾਨੂੰ ਇਹ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜੀ ਗੱਲ ਸੀਗੀ, ਇਹਨੂੰ ਆਪਾਂ ਛੋਇਆ ਜ਼ਰੂਰ ਹੈਗਾ, ਪਰ ਇਹਦੀ ਤਹਿ ਤੱਕ ਜਾਣ ਦੀ ਸਮਰੱਥਾ ਜਾਂ ਜਿਹੜੀ ਮੈਂਡੇਟ ਸਾਡੇ ਕੋਲ ਨਹੀਂ ਹੈਗੀ। ਸੋ ਆਪਾਂ ਵਾਇਲੈਂਸ ਬਾਰੇ ਉਹਨਾਂ ਨੇ ਜ਼ਿਕਰ ਜ਼ਰੂਰ ਕੀਤਾ ਵੀ ਇੰਡੀਆ ਨੇ ਕੀਤਾ, ਪਰ ਜੇ ਸਾਨੂੰ ਹੁਣ ਸਿੱਖਾਂ ਨੂੰ ਤੇ ਖਾਸ ਕਰਕੇ ਜਦੋਂ ਆਪਾਂ ਸਿੱਖ ਫੈਡਰੇਸ਼ਨ ਦੀ ਗੱਲ ਕਰਦੇ ਹਾਂ, ਜੋ ਸਾਡੇ ਵੱਲੋਂ ਜਿਹੜੇ ਅਗਲਾ ਸਟੈਪ ਆ, ਜਿਹੜੀ ਆਪਣੀ ਮੰਗ ਰੱਖੀ ਜਾ ਰਹੀ ਹੈ, ਜਿਹਦੇ ਬਾਰੇ ਆਪਾਂ ਕਮਿਊਨਿਟੀ ਨੂੰ ਆਪਾਂ ਆਰਗੇਨਾਈਜ਼ ਕਰਕੇ ਸਰਕਾਰ ਤੇ ਆਪਾਂ ਇਹ ਮੰਗ ਰੱਖ ਰਹੇ ਹਾਂ, ਦਬਾਅ ਪਾ ਰਹੇ ਹਾਂ ਵੀ ਹੁਣ ਇਹ ਜਿਹੜੀ ਚੋਣਾਂ ਦੀ ਵਿੱਚ ਇੰਟਰਫੇਰੈਂਸ ਹੋ ਰਹੀ ਆ, ਉਹਦੇ ਬਾਰੇ ਜਿੱਦਾਂ ਕਾਫੀ ਡੀਟੇਲ ਦੇ ਨਾਲ, ਤਫਸੀਲ ਦੇ ਨਾਲ ਹੁਣ ਜਾਂਚ ਹੋ ਚੁੱਕੀ ਆ। ਜੋ ਇੰਡੀਆ ਵੱਲੋਂ ਵਾਇਲੈਂਸ ਹੋਇਆ ਕੈਨੇਡਾ ਦੇ ਵਿੱਚ, ਅਸੈਸੀਨੇਸ਼ਨਸ ਤੋਂ ਲੈ ਕੇ ਜਿਹੜਾ ਆਰਸਨ, ਐਕਸਟੋਰਸ਼ਨਸ ਦਾ ਸਿਲਸਿਲਾ ਚੱਲਿਆ, ਗੈਂਗਸਟਰਸ ਜਿਹੜੇ ਆ ਉੱਥੇ ਚੱਲਦਾ ਆਰਗੇਨਾਈਜ਼ਡ ਕ੍ਰਾਈਮ ਵਾਲਾ,
ਉਹਦੇ ਬਾਰੇ ਬਹੁਤ ਥੋੜੀ ਜਾਣਕਾਰੀ ਜਨਤਕ ਹੋਈ ਹੈ। ਸਿਰਫ ਇੰਨਾ ਕੀ ਦੱਸਿਆ ਗਿਆ ਵੀ ਇੰਡੀਆ ਨੇ ਇਹ ਸਾਰੀਆਂ ਕਾਰਵਾਈਆਂ ਕੀਤੀਆਂ। RCMP ਨੇ ਜਦੋਂ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਉਹਨਾਂ ਨੇ ਇਹ ਗੱਲ ਕਹੀ ਸੀਗੀ ਵੀ ਇੰਡੀਆ ਨੇ ਜਾਂ ਇੰਡੀਅਨ ਏਜੰਟਸ ਦਾ ਹੱਥ 3 ਕਤਲਾਂ ਦੇ ਵਿੱਚ ਹੈਗਾ। ਹੁਣ 3 ਕਤਲਾਂ ਦੀ ਗੱਲ ਕਰਦੇ ਹਾਂ, ਭਾਈ ਹਰਦੀਪ ਸਿੰਘ ਜੀ ਦੇ ਕਤਲ ਬਾਰੇ ਤਾਂ ਜ਼ਰੂਰ ਜਨਤਕ ਗੱਲ ਕੀਤੀ ਗਈ ਸੀਗੀ ਵੀ ਇੰਡੀਆ ਨੇ ਕੀਤਾ ਕਰਵਾਇਆ, ਪਰ ਸਾਨੂੰ ਇਹ ਨਹੀਂ ਪਤਾ ਵੀ ਉਹ ਕੀ ਮੈਕੈਨਿਜ਼ਮ ਸੀ, ਉਹ ਕਿਹੜੇ ਵਿਅਕਤੀ ਕਿਹੜੇ ਅਫਸਰ ਜ਼ਿੰਮੇਵਾਰ ਸੀਗੇ, ਤੇ ਨਾ ਹੀ ਜਿਹੜੀ ਦੂਜੀਆਂ ਹਿੰਸਕ ਕਾਰਵਾਈ ਹੈਗੀਆਂ ਉਹਦੇ ਬਾਰੇ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਤੇ ਨਾਲ ਹੀ ਜੋ ਕੈਨੇਡੀਅਨ ਸਰਕਾਰ ਦੀਆਂ ਨਾਕਾਮੀਆਂ ਰਹੀਆਂ ਜਾਂ ਉਹਨਾਂ ਦੇ ਫੇਲੀਅਰਸ ਜਾਂ ਮਿਸਟੇਕਸ ਸੀਗੇ, ਉਹਦੇ ਬਾਰੇ ਸਾਡੇ ਕੋਲ ਕੋਈ ਵੀ ਜਾਣਕਾਰੀ ਨਹੀਂ ਹੈਗੀ। ਉਹਦੇ ਵਾਸਤੇ have to be an independent inquiry specifically ਜੋ ਕੁਝ ਇੰਡੀਆ ਵੱਲੋਂ ਸਮੁੱਚੇ ਰੂਪ ਦੇ ਵਿੱਚ ਫੋਰਨ ਇੰਟਰਫੇਰੈਂਸ ਤੇ ਵਾਇਲੈਂਸ ਕੈਨੇਡਾ ਦੇ ਵਿੱਚ ਕੀਤੀ ਗਈ ਆ ਸਿੱਖਾਂ ਨੂੰ ਟਾਰਗੇਟ ਕਰਦੇ ਹੋਏ ਆ, ਉਹਦੀ ਇੱਕ ਨਿਰਪੱਖ ਜਾਂਚ ਪੜਤਾਲ ਕਰਨ ਦੀ ਲੋੜ ਹੈਗੀ ਆ। ਪ੍ਰਭਜੋਤ ਸਿੰਘ, ਹੁਣ ਅੱਗੇ ਜਿਹੜੀ ਇੱਥੇ ਗੱਲ ਕਰਦੇ ਆ ਵੀ ਜਿੱਦਾਂ ਇੱਕ ਕਮਿਸ਼ਨ ਦੀ ਰਿਪੋਰਟ ਨੇ ਕਲੀਅਰਲੀ ਦੱਸਿਆ ਵੀ ਭਾਰਤ ਦੂਜਾ ਮੁਲਕ ਆ ਚਾਈਨਾ ਤੋਂ ਬਾਅਦ ਜਿਹੜਾ ਸਭ ਤੋਂ ਜ਼ਿਆਦਾ ਉੱਥੇ ਕੈਨੇਡਾ 'ਚ ਦਖਲ ਅੰਦਾਜ਼ੀ ਕਰ ਰਿਹਾ ਆ। ਹੁਣ ਭਾਈ ਨਿੱਜਰ ਹੁਣਾਂ ਦੀ ਕਤਲ ਦੇ ਬਾਰੇ, ਅਸੈਸੀਨੇਸ਼ਨ ਦੇ ਬਾਰੇ ਇਸ ਰਿਪੋਰਟ ਨੇ ਵੀ ਜਿਹੜਾ ਉਹ ਲਿਖਿਆ, ਪਰ ਇਸ ਦੇ ਵਿੱਚੋਂ ਜਿਹੜਾ ਹੁਣ ਭਾਰਤ ਦਾ ਮੀਡੀਆ ਜਾਂ ਭਾਰਤ ਜਿਹੜੇ ਪਿੱਠੂ ਆ ਉਹ ਫਿਰ ਇਹੀ ਗੱਲ ਕਰਨ ਲੱਗ ਗਏ ਆ, ਫਿਰ ਇਸ ਦੇ ਵਿੱਚ ਡਿਸਇਨਫੋਰਮੇਸ਼ਨ ਜਿਹੜੀ ਉਹ ਫੈਲਾਉਣ ਲੱਗ ਗਏ ਆ, ਕਿਉਂਕਿ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਭਾਈ ਨਿੱਜਰ ਹੁਣਾਂ ਦਾ ਕਤਲ ਹੋਇਆ ਸੀ, ਇਹ ਪ੍ਰਚਾਰ ਭੰਡੀ ਪ੍ਰਚਾਰ ਕੀਤਾ ਗਿਆ ਵੀ ਗੈਂਗ ਜਾਂ ਕ੍ਰਿਮੀਨਲ ਰਿਲੇਟਡ ਐਕਟੀਵਿਟੀ ਸੀਗੀ। ਇਹ ਜਿਹੜੀਆਂ ਲਾਈਨਸ ਹੈ ਕਮਿਸ਼ਨ ਨੇ ਵੀ ਕਿਹਾ ਵੀ ਇਨੀਸ਼ੀਅਲ ਰੀਡ ਸੀਗੀ ਇਹ ਚੀਜ਼ ਦੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕਲੀਅਰਲੀ ਦੱਸਿਆ ਵੀ ਪ੍ਰਾਈਮ ਮਿਨਿਸਟਰ ਨੇ ਵੀ ਉੱਠ ਕੇ ਜਿਹੜੀਆਂ ਸਾਰੀਆਂ ਚੀਜ਼ਾਂ ਕਹੀਆਂ, ਐਵੀਡੈਂਸ ਜਿਹੜੇ ਉਹ ਦਿਖਾਏ। ਰੀਸੈਂਟਲੀ ਆਈਆਂ ਜਿਹੜੀਆਂ ਹੋਰ ਇਨਵੈਸਟੀਗੇਟਿਵ ਰਿਪੋਰਟਸ ਦੇ ਵਿੱਚ ਇੱਥੋਂ ਤੱਕ ਵੀ ਕਨਫਰਮੇਸ਼ਨ ਜਿਹੜੀ ਉਹ ਦਿੱਤੀ ਗਈ ਵੀ ਭਾਰਤ ਦੇ ਹੋਮ ਮਿਨਿਸਟਰ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਤੱਕ ਨੂੰ ਵੀ ਪਤਾ ਸੀਗਾ ਵੀ ਇਹ ਜਿਹੜੀ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਆ। ਸੋ ਭਾਰਤ ਦਾ ਮੀਡੀਆ ਜੋ ਕਿ ਡਿਸਇਨਫੋਰਮੇਸ਼ਨ ਦੇ ਲਈ ਉੱਥੇ ਪਹਿਲਾਂ ਹੀ ਬਦਨਾਮ ਆ, ਉਹ ਫਿਰ ਇਸ ਬਾਬਤ ਡਿਸਇਨਫੋਰਮੇਸ਼ਨ ਫੈਲਾਉਣ ਲੱਗ ਗਿਆ। ਇਹੀ ਆਇਰੋਨਿਕ ਜਾਂ ਹਾਸੋਹੀਣੀ ਗੱਲ ਇਹੀ ਆ ਵੀ ਜਦੋਂ ਜਿਹੜੀ ਰਿਪੋਰਟ ਦੇ ਵਿੱਚ ਇੰਡੀਆ ਨੂੰ ਕਟਹਿਰੇ ਵਿੱਚ ਖੜੇ ਕਰਕੇ ਦੱਸਿਆ ਗਿਆ ਪਬਲਿਕਲੀ ਵੀ ਇਹ ਦਿਸ ਇਜ਼ ਵਨ ਆਫ ਦ ਮੋਸਟ ਐਕਟਿਵ ਥ੍ਰੈਟਸ ਆਫ ਫੋਰਨ ਇੰਟਰਫੇਰੈਂਸ, ਤੇ ਇਹਨਾਂ ਦਾ ਸਭ ਤੋਂ ਜਿਹੜਾ ਮਨਪਸੰਦ ਜਿਹੜਾ ਟੈਕਟਿਕ ਹੈਗਾ ਉਹ ਹੀ ਡਿਸਇਨਫੋਰਮੇਸ਼ਨ ਹੈਗਾ। ਉਸੇ ਹੀ ਰਿਪੋਰਟ ਨੂੰ ਲੈ ਕੇ, ਉਸੇ ਹੀ ਗੱਲ ਨੂੰ ਲੈ ਕੇ ਇੰਡੀਅਨ ਮੀਡੀਆ ਨੂੰ ਜਦੋਂ ਆਪਾਂ ਪਿਛਲੇ ਦਿਨਾਂ ਤੋਂ ਆਪਾਂ ਦੇਖਦੇ ਹਾਂ ਤਾਂ ਉਹ ਡਿਸਇਨਫੋਰਮੇਸ਼ਨ ਹੀ ਦੁਬਾਰਾ ਫੈਲਾ ਰਿਹਾ ਵੀ ਕਮਿਸ਼ਨ ਨੇ ਇਹ ਗੱਲ ਆਖੀ ਆ ਵੀ ਕਮਿਸ਼ਨਰ ਨੇ ਕਿਹਾ ਵੀ ਕੋਈ ਕਨੈਕਸ਼ਨ ਨਹੀਂ ਸੀਗਾ ਇੰਡੀਆ ਦੇ ਨਾਲ, ਜਿਹੜੀ ਬਿਲਕੁਲ ਸਰਾਸਰ ਝੂਠ ਹੈਗਾ। ਆਪਾਂ ਸਾਰੀ ਗੱਲ ਕਾਫੀ ਜਿੱਦਾਂ ਵੇਰਵੇ ਦੇ ਨਾਲ ਆਪਾਂ ਗੱਲ ਕਰਕੇ ਹਟੇ ਹਾਂ, ਪਰ ਇਫ ਯੂ ਗੋ ਸਪੈਸੀਫਿਕਲੀ ਵੀ ਜਿਹੜੀਆਂ ਲਾਈਨਾਂ ਨੂੰ ਇੰਡੀਅਨ ਮੀਡੀਆ ਨੇ ਚੁਣਿਆ, ਹਾਈਲਾਈਟ ਕੀਤਾ, ਲਾਈਨ ਜਿਹੜੀ ਉਹਨਾਂ ਨੇ ਚੁਣੀ ਆ ਵੀ ਹਾਈਲਾਈਟ ਕੀਤਾ ਵੀ ਜਦੋਂ ਜੂਨ 2023 ਦੇ ਵਿੱਚ ਭਾਈ ਹਰਦੀਪ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ, ਉਸ ਵੇਲੇ ਰਿਪੋਰਟ ਦੇ ਵਿੱਚ ਲਿਖਿਆ ਗਿਆ ਵੀ ਕੈਨੇਡੀਅਨ ਏਜੰਸੀਆਂ ਨੂੰ ਤੇ ਪ੍ਰਧਾਨ ਮੰਤਰੀ ਨੂੰ ਇਹੀ ਜਾਣਕਾਰੀ ਗਈ ਸੀਗੀ ਵੀ ਇਹਦਾ ਕੋਈ ਲੋਕਲ ਜਾਂ ਰੈਗੂਲਰ ਐਕਟੀਵਿਟੀ ਕਰਕੇ ਉਹਦਾ ਕਤਲ ਕੀਤਾ ਗਿਆ, ਕੋਈ ਇੰਡੀਆ ਜਾਂ ਕੋਈ ਪੋਲੀਟੀਕਲ ਇਹਦਾ ਸੰਬੰਧ ਨਹੀਂ ਹੈਗਾ। ਮਹੀਨਿਆਂ ਬਾਅਦ ਜਦੋਂ ਕਮਿਊਨਿਟੀ ਵੱਲੋਂ ਇਹ ਆਵਾਜ਼ ਚੱਕੀ ਗਈ ਵੀ ਇਹਦੇ ਪਿੱਛੇ ਇੰਡੀਆ ਦਾ ਹੱਥ ਆ, ਤਾਂ ਉਸ ਤੋਂ ਬਾਅਦ ਉਹਨਾਂ ਨੇ ਹੋਰ ਸਬਸੀਕੁਐਂਟ ਇਨਵੈਸਟੀਗੇਸ਼ਨ ਕੀਤੀ ਆ, ਤੇ ਉਦੋਂ ਜਦੋਂ ਤੱਥ ਸਾਹਮਣੇ ਆਏ ਆ ਵੀ ਇੰਡੀਆ ਦਾ ਹੱਥ ਹੈਗਾ, ਤਾਂ ਪ੍ਰਧਾਨ ਮੰਤਰੀ ਨੂੰ ਦੱਸ ਕੇ ਉਹਨਾਂ ਨੇ ਬੈਕ ਚੈਨਲਸ ਰਾਹੀਂ ਆਪਣੀ ਕਾਰਵਾਈ ਕਰਨੀ ਸ਼ੁਰੂ ਕਰਤੀ ਸੀਗੀ। ਫਿਰ ਸਤੰਬਰ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਇੰਡੀਆ ਆਪਣੇ ਜਸਟਿਨ ਟਰੂਡੋ ਨੇ ਇਸ ਗੱਲ ਦਾ ਖੁਲਾਸਾ ਕੀਤਾ। ਸੋ ਉਹ ਜਿਹੜੀ ਅਨਾਉਂਸਮੈਂਟ ਸੀਗੀ ਉਹ 18 ਸਤੰਬਰ ਨੂੰ ਪਾਰਲੀਮੈਂਟ ਦੇ ਵਿੱਚ ਕੀਤੀ ਗਈ ਸੀਗੀ ਵੀ ਇੰਡੀਆ ਵਾਸ ਡਾਇਰੈਕਟਲੀ ਇਨਵੋਲਵਡ ਇਨ ਦੀ ਅਸੈਸੀਨੇਸ਼ਨ। ਤਾਂ ਉਹ 18 ਸਤੰਬਰ ਤੋਂ ਇਮੀਡੀਏਟਲੀ ਬਾਅਦ 3-4 ਦਿਨਾਂ ਵਾਸਤੇ ਉਸ ਸਮੇਂ ਵੀ ਇੰਡੀਆ ਵੱਲੋਂ ਇੱਕ ਵੱਡੇ ਪੱਧਰ ਤੇ ਡਿਸਇਨਫੋਰਮੇਸ਼ਨ ਕੈਂਪੇਨ ਚਲਾਈ ਗਈ ਸੀ, ਜਿਹਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ, ਭਾਈ ਹਰਦੀਪ ਸਿੰਘ ਨੂੰ ਤੇ ਕੈਨੇਡੀਅਨ ਸਰਕਾਰ ਨੂੰ, ਕੈਨੇਡੀਅਨ ਏਜੰਸੀਆਂ ਨੂੰ ਸਮੇਤ ਪ੍ਰਧਾਨ ਮੰਤਰੀ ਨੂੰ ਟਾਰਗੇਟ ਕਰਕੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਫੈਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਵੀ ਜੋ ਦੋਸ਼ ਕੈਨੇਡੀਅਨ ਸਰਕਾਰ ਨੇ ਇੰਡੀਆ ਤੇ ਲਾਇਆ ਉਸ ਨੂੰ ਝੁਠਲਾਉਣ ਵਾਸਤੇ, ਉਹਦੀ ਭਰੋਸੇਯੋਗਤਾ ਤੇ ਸਵਾਲੀਆ ਚਿੰਨ੍ਹ ਲਗਾਉਣ ਵਾਸਤੇ, ਤੇ pretty much ਇੱਕ ਨਵੀਂ ਖਬਰ ਕੱਢਣ ਵਾਸਤੇ, ਉਹਨੂੰ ਕਵਰ ਅਪ ਕਰਨ ਵਾਸਤੇ ਉਹਨਾਂ ਨੇ ਆਪਣੀ ਗੱਲ ਚਲਾਈ ਸੀ। ਸੋ ਜਦੋਂ ਉਹ ਸਾਰਾ ਕੁਝ ਚੱਲਿਆ ਸੀਗਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਡਿਸਇਨਫੋਰਮੇਸ਼ਨ ਬਾਰੇ, ਜਿਹੜੇ ਕੈਨੇਡੀਅਨ ਸਰਕਾਰ ਦੇ ਗਲੋਬਲ ਅਫੇਅਰਸ ਮੰਤਰਾਲੇ ਦੇ ਵਿੱਚ ਜਿਹੜਾ ਉਹਨਾਂ ਦਾ ਇੱਕ ਮਹਿਕਮਾ ਆ ਰੈਪਿਡ ਰਿਸਪੌਂਸ ਮੈਕੈਨਿਜ਼ਮ, ਉਹਨਾਂ ਦਾ ਕੰਮ ਇਹੀ ਆ ਵੀ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਡਿਸਇਨਫੋਰਮੇਸ਼ਨ ਹੁੰਦੀ ਆ ਉਸ ਚੀਜ਼ ਨੂੰ ਮੋਨੀਟਰ ਕਰਕੇ ਡਾਕੂਮੈਂਟ ਕਰਨਾ ਹੈ। ਠੀਕ ਹੈ।
ਕਮਿਸ਼ਨ ਦੀ ਸੁਣਵਾਈ ਦੇ ਵਿੱਚ ਜਦੋਂ ਆਪਾਂ ਅਕਤੂਬਰ ਵਿੱਚ ਆਪਾਂ ਡਾਕੂਮੈਂਟਸ ਰਿਵਿਊ ਕਰਦੇ ਸੀਗੇ ਤੇ ਆਪਾਂ ਕ੍ਰਾਸ ਐਗਜ਼ਾਮੀਨੇਸ਼ਨ ਕਰਨੀ ਸੀਗੀ, ਇੱਕ ਡਾਕੂਮੈਂਟ ਰੈਪਿਡ ਰਿਸਪੌਂਸ ਮੈਕੈਨਿਜ਼ਮ ਦਾ ਸਾਡੇ ਹੱਥ ਆਇਆ, ਜਿਹਦੇ ਵਿੱਚ ਉਹਨਾਂ ਨੇ ਉਹ ਸਪੈਸੀਫਿਕਲੀ ਇਹ ਡਾਕੂਮੈਂਟ ਉਹਨਾਂ ਦਿਨਾਂ ਦੀ ਪ੍ਰੀਟੀ ਮੱਚ ਐਨਾਲਿਸਿਸ ਕਰਨ ਵਾਸਤੇ ਹੀ ਬਣਾਇਆ ਗਿਆ ਸੀਗਾ ਵੀ ਜੋ 18 ਸਤੰਬਰ ਤੋਂ ਬਾਅਦ ਇੰਡੀਆ ਵੱਲੋਂ ਡਿਸਇਨਫੋਰਮੇਸ਼ਨ ਕੈਂਪੇਨ ਚਲਾਈ ਗਈ ਸੀ। ਓਕੇ, ਵਿੱਚ ਉਹਨਾਂ ਨੇ ਕਾਫੀ ਵੇਰਵੇ ਦੇ ਨਾਲ ਡਿਟੇਲ ਦੇ ਨਾਲ ਦੱਸਿਆ ਗਿਆ ਵੀ ਇੰਡੀਅਨ ਡਿਸਇਨਫੋਰਮੇਸ਼ਨ ਇਜ਼ ਟਾਰਗੇਟਿੰਗ ਦ ਪ੍ਰਾਈਮ ਮਿਨਿਸਟਰ, ਕੈਨੇਡੀਅਨ ਏਜੰਸੀਆਂ ਨੂੰ, ਜਿਹੜਾ ਇੰਡੀਆ ਦੇ ਵਿੱਚ ਹਾਈ ਕਮਿਸ਼ਨਰ ਸੀਗਾ ਕੈਨੇਡਾ ਦਾ, ਸਮੁੱਚੀ ਸਿੱਖ ਕਮਿਊਨਿਟੀ ਨੂੰ ਤੇ ਭਾਈ ਹਰਦੀਪ ਸਿੰਘ ਨੂੰ ਸਪੈਸੀਫਿਕਲੀ ਟਾਰਗੇਟ ਕਰ ਰਹੇ ਆ, ਵੱਖ-ਵੱਖ ਤਰੀਕੇ ਦੇ ਨਾਲ ਵੱਖ-ਵੱਖ ਮੈਸੇजेस ਦੇ ਨਾਲ ਅੰਡਰਮਾਈਨ ਕਰਨ ਵਾਸਤੇ ਤੇ ਕਾਊਂਟਰ ਕਰਨ ਵਾਸਤੇ। ਤੇ ਉਸ ਡਾਕੂਮੈਂਟ ਦੇ ਵਿੱਚ ਉਹਨਾਂ ਨੇ ਇਹ ਗੱਲ ਲਿਖੀ ਸੀਗੀ ਵੀ ਇੰਡੀਆ ਦੇ ਵਿੱਚ ਇੱਕ ਸਪੈਕਟੈਕੂਲਰ ਸੁਲਾ ਇੰਡੀਅਨ ਮੀਡੀਆ ਦੀ ਇੰਡੀਅਨ ਸਰਕਾਰ ਨਾਲ ਹੋਈ ਵੀ ਆ। ਮੀਡੀਆ ਦੀ ਭਾਈਵਾਲੀ ਸਰਕਾਰ ਦੇ ਨਾਲ ਹੈਗੀ ਆ, ਉਹ ਇੰਨੇ ਵੱਡੇ ਪੱਧਰ ਤੇ ਹੈਗੇ ਆ ਵੀ ਇਟਸ ਸਪੈਕਟੈਕੂਲਰ, ਇਟਸ ਸਰਪ੍ਰਾਈਜ਼ਿੰਗ, ਇਟਸ ਸ਼ੌਕਿੰਗ ਵੀ ਜੋ ਮੀਡੀਆ ਆ ਵੀ ਉਹ ਲੌਕ ਸਟੈਪ ਇੰਡੀਅਨ ਸਰਕਾਰ ਦੇ ਨਾਲ ਚੱਲ ਰਿਹਾ। ਤੇ ਉਹ ਜਿਹੜੀ ਮੈਸੇਜਿੰਗ ਉਹਨਾਂ ਦੇ ਵਿੱਚ ਚੱਲ ਰਹੀ ਸੀਗੀ ਵੀ ਉਹਨਾਂ ਨੇ ਨੋਟ ਕੀਤਾ ਦੇयर इज अ वेरी एक्सट्रीमली ਹਾਈ ਡਿਗਰੀ of similarity in the tone and the narrative that's being amplified by the media ਵੀ ਜਿਹੜੀ ਗੱਲ ਤੇ ਜਿਹੜੀ ਸੁਰ ਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਸਮੁੱਚੇ ਇੰਡੀਅਨ ਮੀਡੀਆ ਦੇ ਵਿੱਚ, ਉਹਨਾਂ ਦੇ ਵਿੱਚ pretty much ਬਹੁਤ ਜ਼ਿਆਦੀ similarities ਹੈਗੀ ਆ। ਮਤਲਬ ਤਾਂ ਇਹੀ ਆ ਵੀ ਉਹ ਸਾਰੀ ਗੱਲਬਾਤ ਜਿਹੜਾ ਬਰਤਾਂਤ ਹੈਗਾ ਵੀ ਇੱਕੋ ਥਾਂ ਤੋਂ ਆ ਰਿਹਾ। ਤੇ ਉਸ ਰਿਪੋਰਟ ਦੇ ਵਿੱਚ ਉਹ ਕੈਨੇਡੀਅਨ ਏਜੰਸੀ ਨੇ ਬਕਾਇਦਾ ਸਾਰੇ ਨਾਮ ਵੀ ਲਏ ਹੈਗੇ ਜਿਹੜੇ ਇੰਡੀਅਨ ਏਜੰਸੀਆਂ, ਆਊਟਲੈਟਸ ਤੇ ਪੱਤਰਕਾਰ ਇਸ pretty much ਪ੍ਰੋਸੈਸ ਦੇ ਵਿੱਚ ਸ਼ਾਮਲ ਸੀ। ਪਲਕੀ ਸ਼ਰਮਾ ਦਾ ਨਾਮ ਲਿਆ, ANI ਦਾ ਨਾਮ ਲਿਆ, ਨਿਊਜ਼ 18 ਦਾ, ਇੰਡੀਆ ਟੂਡੇ ਦਾ, ਕਾਫੀ ਲੰਮੀ ਲਿਸਟ ਹੈਗੀ ਆ ਜਿਹਦੇ ਬਾਰੇ ਕੈਨੇਡੀਅਨ ਸਰਕਾਰ ਨੇ ਕਿਹਾ ਵੀ ਇਹ ਡਿਸਇਨਫੋਰਮੇਸ਼ਨ ਸਾਨੂੰ ਲੱਗ ਰਹੀ ਆ। ਹੁਣ ਜਦੋਂ ਆਪਾਂ ਅੱਜ ਦੇ ਚੱਲ ਰਹੇ ਝੂਠ ਬਾਰੇ ਜਦੋਂ ਆਪਾਂ ਗੱਲ ਕਰਦੇ ਆ, ਕਮਿਸ਼ਨਰ ਦੀ ਰਿਪੋਰਟ ਦੇ ਵਿੱਚ ਇਹ ਗੱਲ ਆਖੀ ਗਈ ਸੀਗੀ ਵੀ ਇੱਕ ਸਤੰਬਰ 2023 ਦੇ ਵਿੱਚ ਇੱਕ ਡਿਸਇਨਫੋਰਮੇਸ਼ਨ ਕੈਂਪੇਨ ਚਲਾਈ ਗਈ ਜਿਹਦੇ ਬਾਰੇ ਕੋਈ ਪਤਾ ਨਹੀਂ ਵੀ ਉਹਨਾਂ ਨੇ ਕਿਹਾ ਵੀ ਇਹ ਡਿਸਇਨਫੋਰਮੇਸ਼ਨ ਕੈਂਪੇਨ ਚੱਲੀ ਆ, ਪਰ ਉਹਨਾਂ ਨੇ ਸਿਰਫ ਇੰਨੀ ਕੁ ਗੱਲ ਆਖੀ ਸੀਗੀ ਵੀ ਆਪਾਂ ਇਹ ਕੈਂਪੇਨ ਨੂੰ 110% ਕੰਕਲੂਸਿਵਲੀ ਕਿਸੇ ਵੀ ਸਰਕਾਰ ਦੇ ਖਾਤੇ ਪਾ ਨਹੀਂ ਸਕਦੇ, ਕਿਉਂਕਿ ਜਿਹੜੀ ਆਪਾਂ ਪ੍ਰਕਿਰਿਆ ਬਾਰੇ ਪਹਿਲਾਂ ਗੱਲ ਕਰਕੇ ਹਟੇ ਆ ਵੀ ਇਹ ਜਿਹੜੀ ਐਟਰੀਬਿਊਸ਼ਨ ਵਾਲਾ ਪ੍ਰੋਸੈਸ ਆ ਉਹ ਬਹੁਤ ਜ਼ਿਆਦਾ ਬਰੀਕ ਆ, ਉਹਦੀ ਥ੍ਰੈਸ਼ਹੋਲਡ ਬਹੁਤ ਹਾਈ ਆ। ਸੋ ਕੈਨੇਡੀਅਨ ਸਰਕਾਰ ਨੇ ਇੰਨੀ ਗੱਲ ਆਖੀ ਹੈਗੀ ਆ that there was a disinformation campaign, ਇੰਡੀਅਨ ਮੀਡੀਆ ਨੇ pretty much ਪੂਰੀ ਆਪਣੀ ਭੂਮਿਕਾ ਨਿਭਾਉਂਦਿਆਂ ਹੋਇਆ ਇੰਡੀਅਨ ਸਰਕਾਰ ਦੀ ਜਿਹੜੀ ਬੋਲੀ ਸੀਗੀ ਉਹਨਾਂ ਨੇ ਉਹ ਐਂਪਲੀਫਾਈ ਕੀਤਾ ਗਿਆ ਸੀਗਾ। ਤੇ ਇਸ ਰਿਪੋਰਟ ਦੇ ਵਿੱਚ ਵੀ ਦੁਬਾਰਾ ਉਸ ਗੱਲ ਨੂੰ ਦੁਹਰਾਉਂਦਿਆਂ ਹੋਇਆ ਉਹਨਾਂ ਨੇ ਕਿਹਾ ਵੀ ਇਹ ਡਿਸਇਨਫੋਰਮੇਸ਼ਨ ਕੈਂਪੇਨ ਚੱਲੀ ਆ, ਪਰ ਆਪਾਂ ਕੰਕਲੂਸਿਵਲੀ ਕਹਿ ਨਹੀਂ ਸਕਦੇ ਵੀ ਸਟੇਟ ਐਕਟਰ ਨੇ ਹੀ ਗੱਲ ਕੀਤੀ ਆ, ਕਿਉਂਕਿ ਜੋ ਸਰਕਾਰੀ ਮਾਪਦੰਡ ਜਾਂ ਉਹਨਾਂ ਦੀ ਪ੍ਰਕਿਰਿਆ ਹੈਗੀ ਆ ਉਹਦੇ pretty much ਥ੍ਰੈਸ਼ਹੋਲਡ ਦੇ ਅਨੁਸਾਰ ਉਹ ਗੱਲ ਨਹੀਂ ਹੈਗੀ। ਇੰਡੀਅਨ ਮੀਡੀਆ ਨੇ ਫਿਰ ਪਰਸੋਂ ਤੋਂ ਲੈ ਕੇ ਅੱਜ ਤੱਕ ਉਹਨਾਂ ਨੇ ਇਸ ਗੱਲ ਨੂੰ, ਇਸ ਲਾਈਨ ਨੂੰ ਫੜ ਲਿਆ ਵੀ ਇਹ ਡਿਸਇਨਫੋਰਮੇਸ਼ਨ ਕੈਂਪੇਨ ਨੂੰ ਇੰਡੀਅਨ ਸਰਕਾਰ ਦੇ ਖਾਤੇ ਨਹੀਂ ਪਾਇਆ। ਇਹ ਗੱਲ ਜਾਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕਰ ਰਹੇ ਆ ਆਪਣੀ ਇੰਡੀਅਨ ਮੀਡੀਆ ਦੇ ਵਿੱਚ ਵੀ ਕਮਿਸ਼ਨ ਨੇ ਇੰਡੀਅਨ ਸਰਕਾਰ ਨੂੰ ਜਮਾਂ ਹੀ pretty much ਕਲੀਨ ਚਿੱਟ ਦੇ ਦਿੱਤੀ ਆ ਕਿਸੇ ਵੀ ਕਾਰਜ ਦੇ ਵਿੱਚ, ਕਿਸੇ ਵੀ ਹਿੰਸਕ ਕਾਰਵਾਈ ਦੇ ਵਿੱਚ ਜਾਂ ਇੰਟਰਫੇਰੈਂਸ ਦੇ ਵਿੱਚ ਇੰਡੀਆ ਦਾ ਹੱਥ ਹੈ ਨਹੀਂ। ਜਿਹੜਾ ਹੁਣ ਸਰਾਸਰ ਝੂਠ ਹੈਗਾ, ਜਿਹੜਾ ਵੀ ਬੰਦਾ ਅੰਗਰੇਜ਼ੀ ਪੜ੍ਹ ਸਕਦਾ ਆ ਇਸ ਨੂੰ ਰਿਪੋਰਟ ਨੂੰ ਸਰਸਰੀ ਨਜ਼ਰ ਨਾਲ ਵੀ ਵੇਖੂਗਾ ਉਹ ਬੰਦਾ ਜਾਣ ਸਕਦਾ ਵੀ ਇਹ ਝੂਠ ਹੈਗਾ। ਮੈਂ ਇੱਥੇ ਨਾ ਇੱਕ ਦਾ ਹਿੰਦੂ ਅਖਬਾਰ, ਕਾਫੀ ਉੱਥੇ ਦੀ ਮੰਨੀ ਪਰਮੰਨੀ ਅਖਬਾਰ ਆ, ਉਹਦਾ ਵੀ ਤੁਹਾਨੂੰ ਹੈਡਰ ਜਿਹੜਾ ਉਹ ਦੱਸ ਦਿੰਦਾ ਆ। ਮੇ ਵੀ ਉੱਥੇ ਕੋਈ ਸਿਆਣਾ ਬੰਦਾ ਬੈਠਾ ਆ ਸ਼ਾਇਦ ਜਿਹੜਾ ਉਹ ਸਮਝ ਗਿਆ ਵੀ ਜਿੱਦਾਂ ਤੁਸੀਂ ਕਿਹਾ ਵੀ ਉਹ ਇੰਗਲਿਸ਼ ਬੜੀ ਸਰਲ ਆ, ਉਦਾਂ ਜੇ ਸਮਝਣੀ ਹੋਵੇ, ਕੈਨੇਡਾ ਸੇਜ਼ its inquiry commission did not acquit India on links to Niger killing। ਇਹ ਆ ਅਸਲੀਅਤ ਦੇ ਵਿੱਚ ਗੱਲ ਵੀ ਜਿਹੜੀ ਇਹ ਇਨਕੁਆਇਰੀ ਦਾ ਕਮਿਸ਼ਨ ਆ ਉਹ ਭਾਰਤ ਨੂੰ ਫਾਰਗ ਨਹੀਂ ਕਰਦਾ, ਉਹਨੂੰ ਕਲੀਨ ਚਿੱਟ ਨਹੀਂ ਦੇ ਰਿਹਾ, ਉਹ ਲਿੰਕ ਉਹਦੇ ਨਾਲ ਜੋੜੀ ਰਿਹਾ ਆ। ਇਹ ਆ ਵੀ ਤੁਸੀਂ ਅੱਖਾਂ ਤੇ ਪਰਦਾ ਪਾ ਲਓਗੇ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਉਹ ਸੱਚ ਜਿਹੜਾ ਉਹ ਝੂਠ ਹੋ ਜਾਊਗਾ। ਪਰ ਹਾਂ ਇੱਥੇ ਇਹ ਵੀ ਪ੍ਰਭਜੋਤ ਸਿੰਘ ਨਾਲ ਗੱਲ ਆ, ਇਹ ਇੰਡੀਆ ਵਾਲੇ ਜਾਂ ਉੱਥੇ ਜਿਹੜਾ ਚੱਲ ਰਿਹਾ ਝੂਠ ਆ ਉਹ ਇਸ ਚੀਜ਼ ਦੇ ਧਾਰਨੀ ਆ ਵੀ ਇੱਕ ਝੂਠ ਨੂੰ 100 ਵਾਰੀ ਬੋਲੋ ਤਾਂ ਉਹ ਸੱਚ ਬਣ ਜਾਂਦਾ ਆ, ਵੀ ਅਸੀਂ ਝੂਠ ਹੀ ਇੰਨਾ ਜ਼ਿਆਦਾ ਬੋਲੀ ਜਾਈਏ ਵੀ ਲੋਕਾਂ ਨੂੰ ਸੱਚ ਜਿਹੜਾ ਉਹ ਲੱਗਣ ਲੱਗ ਜਾਵੇ।
ਪਰ ਲੋਕਾਂ ਨੂੰ ਇਹ ਛਾਨਣੀ ਜਿਹੜੀ ਉਹ ਖੁਦ ਲਾਉਣੀ ਪੈਣੀ ਆ, ਸੱਚਾਈ ਦਾ ਪਤਾ ਕਰਨਾ ਚਾਹੀਦਾ ਆ। ਸੋ ਸਿੱਖ ਨਿਰਾਸ਼ ਨਾ ਹੋਣ, ਸਿੱਖ ਇਹ ਜੀ ਜਿਹੜੀ ਡਿਸਇਨਫੋਰਮੇਸ਼ਨ ਵਾਰ ਆ ਇਹ ਤੋਂ ਜਿਹੜਾ ਉਹ ਨਿਰਾਸ਼ ਨਾ ਹੋਣ। ਉਹਨਾਂ ਦਾ ਕੰਮ ਹੀ ਇਹ ਆ, ਤੁਸੀਂ ਆਪਣੇ ਸੱਚ ਦੇ ਨਾਲ ਖੜ ਕੇ ਡਟ ਕੇ ਜਿਹੜਾ ਆ ਉਹ ਤੁਸੀਂ ਜਿਹੜਾ ਅੱਗੇ ਵਧਣ ਦੀ ਜਿਹੜੀ ਉਹ ਲੋੜ ਆ। ਸੋ ਸਮਾਂ ਵੀ ਆਪਣਾ ਸਮਾਪਤੀ ਵੱਲ ਨੂੰ ਆ। ਪ੍ਰਭਜੋਤ, ਜਾਂਦੇ ਜਾਂਦੇ ਇਹ ਪੁੱਛਣਾ ਚਾਹੁੰਦੇ ਆ ਵੀ ਹੁਣ ਜਿੱਦਾਂ ਤੁਸੀਂ ਬਹੁਤ ਸਾਰੀਆਂ ਸੰਸਥਾਵਾਂ ਨੂੰ ਇਕੱਠੇ ਮਿਲ ਕੇ ਰਿਪਰੈਜ਼ੈਂਟ ਕਰ ਰਹੇ ਹੋ, ਕੋਲੀਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਆ ਤੁਹਾਡੀ ਸਿੱਖ ਫੈਡਰੇਸ਼ਨ ਕੈਨੇਡਾ ਜਿਹੜੀ ਉਹ ਹੈਗੀ ਆ, ਹੁਣ ਕੀ ਸੋਚਿਆ ਕੀ ਜਾ ਰਿਹਾ ਤੁਹਾਡੀਆਂ ਸਾਰੀਆਂ ਸੰਸਥਾਵਾਂ ਦੇ ਦੁਆਰਾ, ਅਗਲੇ ਸਟੈਪ ਕੀ ਚੱਕਣੇ ਆ? ਜਿਹੜੀ ਅਗਲੀ ਮੰਗ ਰੱਖੀ ਜਾ ਰਹੀ ਹੈ ਸਾਰੀ ਕਮਿਊਨਿਟੀ ਵੱਲੋਂ, ਜਿਹੜੀ ਕਾਫੀ ਚਿਰ ਤੋਂ ਗੱਲ ਚੱਲ ਰਹੀ ਹੈਗੀ ਆ ਵੀ ਇਹ ਜਿਹੜੀ ਕਮਿਸ਼ਨ ਹੈਗੀ ਆ ਵੀ ਉਹਦਾ ਜਿਹੜਾ ਦਾਇਰਾ ਸਰਕਾਰ ਵੱਲੋਂ ਮਿਥਿਆ ਗਿਆ ਸੀਗਾ ਉਹ ਸਿਰਫ ਚੋਣਾਂ ਤੱਕ ਹੀ ਸੀਮਤ ਸੀਗਾ, ਤੇ ਜਿਹਦੇ ਬਾਰੇ ਕਮਿਸ਼ਨਰ ਨੇ ਜ਼ਿਕਰ ਵੀ ਕੀਤਾ ਵੀ ਜਿਹੜੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਹੈਗੀ ਆ ਉਹ ਏਡੇ ਵਿਆਪਕ ਪੱਧਰ ਤੇ ਕੈਨੇਡਾ ਦੇ ਵਿੱਚ ਵਾਪਰ ਰਿਹਾ ਵੀ ਇਹ ਬਹੁਤ ਵੱਡਾ ਖਤਰਾ ਹੈ, ਬਹੁਤ ਵੱਡਾ ਥ੍ਰੈਟ ਆ। ਤੇ ਇਸ ਚੀਜ਼ ਨੂੰ, ਇਸ ਵਰਤਾਰੇ ਨੂੰ ਸਮਝੇ ਬਗੈਰ ਆਪਾਂ ਇਸ ਚੀਜ਼ ਨੂੰ ਨਾ ਆਪਾਂ ਰੋਕ ਸਕਦੇ ਹਾਂ, ਨਾ ਆਪਾਂ ਇਹਦਾ ਹੱਲ ਲੱਭ ਸਕਦੇ ਹਾਂ। ਸੋ ਜਿਹੜੀ ਸਿੱਖ ਫੈਡਰੇਸ਼ਨ ਵੱਲੋਂ ਤੇ ਹੋਰ ਜਥੇਬੰਦੀਆਂ ਵੱਲੋਂ ਜਿਹੜੀ ਮੰਗ ਰੱਖੀ ਜਾ ਰਹੀ ਆ ਵੀ ਜੋ ਇੰਡੀਆ ਵੱਲੋਂ ਹਿੰਸਕ ਕਾਰਵਾਈਆਂ, ਖਾਸ ਕਰਕੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦਾ ਜਿਹੜਾ ਕਤਲ ਕੀਤਾ ਗਿਆ ਕੈਨੇਡਾ ਦੇ ਵਿੱਚ, ਤੇ ਉਸ ਤੋਂ ਬਾਅਦ ਜਿਹੜਾ ਹਿੰਸਾ ਦਾ ਜਿਹੜਾ ਸਿਲਸਿਲਾ ਚੱਲਿਆ ਇੱਥੇ ਸਾਰੇ ਕੈਨੇਡਾ ਦੇ ਵਿੱਚ 1 ਸਾਲ ਵਾਸਤੇ, ਉਸ ਚੀਜ਼ ਦੀ ਤਹਿ ਤੱਕ ਜਾਣ ਵਾਸਤੇ ਇੱਕ ਨਿਰਪੱਖ ਜਾਂਚ ਕਰਨ ਦੀ ਲੋੜ ਹੈਗੀ ਆ। ਇੱਕ ਨਵਾਂ ਕਮਿਸ਼ਨ ਬੈਠਣਾ ਚਾਹੀਦਾ ਜਿਹਦਾ ਕਾਰਜ ਜਾਂ ਜਿਹਦਾ ਦਾਇਰਾ ਇਹ ਹੋਵੇ ਵੀ ਜੋ ਕੁਛ ਇੰਡੀਆ ਵੱਲੋਂ ਕੀਤਾ ਗਿਆ ਕੈਨੇਡਾ ਦੇ ਵਿੱਚ ਫੋਰਨ ਇੰਟਰਫੇਰੈਂਸ ਦੇ ਸੰਬੰਧੀ, ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਸੰਬੰਧੀ, ਜਾਂ ਜੋ ਵੀ ਆਰਗੇਨਾਈਜ਼ਡ ਕ੍ਰਾਈਮ ਜਾਂ ਵਾਇਲੈਂਸ ਕੀਤੀ ਗਈ ਆ, ਉਹ ਸਾਰੀ ਜਿਹੜੀ ਜਾਣਕਾਰੀ ਹੈਗੀ ਆ ਉਹਨੂੰ ਜਨਤਕ ਕਰਨ ਵਾਸਤੇ, ਤੇ ਜਿੱਥੇ ਕੈਨੇਡੀਅਨ ਸਰਕਾਰ, ਕੈਨੇਡੀਅਨ ਏਜੰਸੀਆਂ ਦੀ ਜਿਹੜੀ ਫੇਲਿਅਰਸ ਜਾਂ ਨਾਕਾਮੀਆਂ ਰਹੀਆਂ ਉਸ ਚੀਜ਼ ਦਾ ਮੁਲਾਂਕਣ ਕਰਨ ਵਾਸਤੇ, ਉਹਦੇ ਅਸੈਸਮੈਂਟ ਕਰਨ ਵਾਸਤੇ ਉਹ ਇੱਕ ਇਨਕੁਆਇਰੀ ਕਰਨ ਦੀ ਲੋੜ ਹੈਗੀ ਹੈ। ਕਿਉਂਕਿ ਜਿੰਨਾ ਚਿਰ ਤੱਕ ਇਹ ਕੰਮ ਨਹੀਂ ਹੁੰਦਾ, ਉਹ ਕਿੰਨੇ ਸਵਾਲ ਹਜੇ ਹੈਗੇ ਆ ਜਿਹੜੇ ਪਹਿਲਾਂ ਤੋਂ ਹੀ ਜਿਉਂਦੇ ਤਿਉਂ ਅੱਜ ਵੀ ਖੜੇ ਆ ਇਸ ਸਾਰੀ ਕਮਿਸ਼ਨ ਦੀ ਪ੍ਰਕਿਰਿਆ ਤੋਂ ਬਾਅਦ ਵੀ। ਸੋ ਜਿੰਨਾ ਚਿਰ ਤੱਕ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਮਿਲਦੇ, ਇਹ ਗੱਲ ਨਹੀਂ ਦੱਸੀ ਜਾਂਦੀ ਵੀ ਇਹ ਜਿਹੜਾ ਅਸੈਸੀਨੇਸ਼ਨ ਨੂੰ ਕਿਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ, where was the Canadian failures, ਪਰ ਨਾਲ ਜਿਹੜੇ ਇੰਡੀਅਨ ਅਫੀਸ਼ੀਅਲਸ ਕਿਹੜੇ ਸੀਗੇ ਜਿਨ੍ਹਾਂ ਨੇ ਇਹਨੂੰ ਸਾਰਾ ਡਾਇਰੈਕਟ ਕੀਤਾ ਜਾਂ ਜਿਨ੍ਹਾਂ ਨੇ ਕਿਸੇ ਵੀ ਤਰੀਕੇ ਦਾ ਸਹਿਯੋਗ ਦਿੱਤਾ, ਤੇ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਇਹਨਾਂ ਦੇ ਵਿਚੋਲੇ ਜਾਂ ਇਹਨਾਂ ਦੇ ਪਿਆਦੇ ਵਿਚਰ ਰਹੇ ਆ, ਅੱਜ ਵੀ ਵਿਚਰ ਰਹੇ ਆ, ਉਹ ਕਿਹੜੇ ਹੈਗੇ, ਤੇ ਉਹਨਾਂ ਤੇ ਜਿੰਨਾ ਚਿਰ ਤੱਕ ਕੋਈ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਹ ਜਿਹੜਾ ਇੰਡੀਅਨ ਫੋਰਨ ਇੰਟਰਫੇਰੈਂਸ ਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ, ਨਾ ਇਹਦਾ ਹੱਲ ਨਿਕਲ ਸਕਦਾ ਤੇ ਨਾ ਇਹ ਰੁਕਣਾ ਹੈਗਾ। ਜੀ ਜੀ ਬਿਲਕੁਲ। ਸੋ ਪ੍ਰਭਜੋਤ ਸਿੰਘ, ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਤੁਸੀਂ ਸਮਾਂ ਕੱਢਿਆ ਤੇ ਇਸ ਫੋਰਨ ਇੰਟਰਫੇਰੈਂਸ ਕਮਿਸ਼ਨ ਦੀ ਰਿਪੋਰਟ ਤੇ ਜਿਹੜੇ ਹਰ ਇੱਕ ਪਹਿਲੂ ਤੋਂ ਤੁਸੀਂ ਸਾਨੂੰ ਜਾਣੂ ਕਰਵਾਇਆ। ਉਮੀਦ ਕਰਦੇ ਹਾਂ ਵੀ ਸਾਡੇ ਸੁਣਨ ਵਾਲੇ ਤੇ ਸਾਡੇ ਦੇਖਣ ਵਾਲੇ ਜਿਹੜੇ ਸਰੋਤੇ ਤੇ ਦਰਸ਼ਕ ਆ ਉਹਨਾਂ ਨੂੰ ਵੀ ਇਸ ਪ੍ਰਤੀ ਜਿਹੜਾ ਚਾਨਣਾ ਹੋਇਆ ਹੋਊਗਾ। ਜਿਹੜੀ ਇੱਕ ਡਿਸਇਨਫੋਰਮੇਸ਼ਨ ਦੀ ਮੁਹਿੰਮ ਵੇਵ ਚੱਲ ਰਹੀ ਆ ਉਹਦਾ ਕਿਤੇ ਨਾ ਕਿਤੇ ਪਰਦਾਫਾਸ਼ ਜਿਹੜਾ ਹੋਇਆ ਹੋਊਗਾ, ਉਹ ਜਿਹੜੀਆਂ ਬਣੀਆਂ ਕੰਧਾਂ ਆ ਉਹ ਟੁੱਟੀਆਂ ਹੋਣਗੀਆਂ। ਸੋ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਆਉਂਦੇ ਸਮੇਂ 'ਚ ਵੀ ਇੱਦਾਂ ਮੁਲਾਕਾਤਾਂ ਆਪਾਂ ਕਰਦੇ ਰਵਾਂਗੇ ਹੋਰ ਅਹਿਮ ਜਿਹੜੇ ਮੁੱਦਿਆਂ ਦੇ ਉੱਤੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।